अस्सलाम वालेकुम दोस्तों, मैं शहजाद हाँ तुम देख रहे हो मेरी लाइव स्ट्रीमिंग ਤੇ YouTube ਚੈਨਲ। ਤੇ ਦੋਸਤੋ ਇਹ ਆਈ ਸਾਡੇ ਕੋਲ ਸੁਪਰ ਸੰਡੇ ਦਾ ਮਾਹੌਲ। ਭਾਈਜਾਨ ਔਰ ਮੋਟਰਸਾਈਕਲ ਤੇ ਜਾ ਰਹੇ ਕਿਧਰ ਕੰਮ। ਤੇ ਬਾਕੀ ਉੱਤੇ ਅਸਮਾਨ ਦੇ ਜਿਵੇਂ ਤੁਸੀਂ ਵੇਖਦੇ ਪਏ ਬੱਦਲ ਛਾਏ ਹਨ। ਇਸ ਸਾਈਡ ਤੇ ਬੱਦਲ ਜ਼ਿਆਦਾ ਨੇ ਤੇ ਬਾਕੀ ਇਸ ਸਾਈਡ ਤੇ ਵੀ ਹਨ, ਲੇਕਿਨ ਇਸ ਸਾਈਡ ਤੇ ਬੱਦਲ ਜਿਹੜੇ ਨੇ ਘੱਟ ਹਨ। ਸਾਡੇ ਕੋਲ ਜ਼ਿਆਦਾਤਰ ਜਿਹੜੇ ਬੱਦਲ ਬਰਸਦੇ ਨੇ ਉਹ ਇਸ ਸਾਈਡ ਬਰਸਦੇ ਨੇ। ਤੇ ਇਹ ਵੇਖਦੇ ਪਏ ਹੋ ਰਾਤੀ ਜਿਵੇਂ ਬਾਰਿਸ਼ ਦਾ ਤਰੋਕਾ ਜਿਹਾ ਆਇਆ, ਯਾਨੀ ਛੱਟਾ ਜਿਹਾ ਪਿਆ ਬਈ ਜਿਸ ਤਰ੍ਹਾਂ ਪਾਣੀ ਦਾ ਛਿੜਕਾਓ ਨਹੀਂ ਹੁੰਦਾ, ਤਰਕਾਅ ਹੁੰਦਾ, ਛਿੜਕਾਓ ਹੁੰਦਾ, ਇਸ ਤਰ੍ਹਾਂ ਹੋਇਆ ਆ। ਤੇ ਯਕੀਨ ਜਾਣੋ ਕਿ ਅੱਜ ਤੇ ਲੱਗਦੀ ਸਰਦੀ ਪਈ ਹੈ। ਮੈਂ ਨਹਾ ਕੇ ਆਇਆ ਤੇ ਠੰਡੀ ਹਵਾ ਗੁੱਲੀ ਬਾਹਰ। ਤੇ ਮੇਰੇ ਹਿਸਾਬ ਵਿੱਚ ਅਗਰ ਮੈਂ ਨਹਾ ਕੇ ਨਾ ਵੀ ਆਵਾਂ ਨਾ ਤੇ ਹਵਾ ਜਿਹੀ ਨਾਲ ਠੰਡੀ ਹੋਣੀ ਹੈ। ਤੇ ਹੁਣ ਮੌਸਮ ਜਿਹੜਾ ਆਹਿਸਤਾ ਆਹਿਸਤਾ ਬਦਲਣ ਲੱਗ ਗਿਆ। ਤੇ ਰਾਤੀ ਬੱਦਲ ਨਾ ਬਹੁਤ ਜ਼ਿਆਦਾ ਹਨ, ਸਾਡੇ ਕੋਲ ਬਹੁਤ ਜ਼ਿਆਦਾ ਬੱਦਲ ਕਿ ਇਹਦੇ ਨਾਲ ਗਰਜਣਾ ਬਰਸਣਾ ਤੇ ਚਮਕੇ ਬਹੁਤ ਜ਼ਿਆਦਾ, ਗਰਜੇ ਇਤਨੇ ਕੋ ਨਹੀਂ। ਤੇ ਬਾਰਿਸ਼ ਇਹਨਾਂ ਨੇ ਉਹ ਇਤਨੀ ਨਹੀਂ ਆਈ ਇਸ ਤਰ੍ਹਾਂ ਦੇ ਬੱਦਲ ਆਉਣ। ਤੇ ਬੱਦਲ ਬਹੁਤ ਅਖੀਰ ਹਨ, ਇਸ ਸਾਈਡ 'ਤੇ ਅੱਗੇ ਨਿਕਲ ਗਏ ਹਨ। ਖੁਸ਼ਾਬ ਵਾਲੀ ਸਾਈਡ 'ਤੇ ਜਿਸ ਸਾਈਡ ਸੂਰਜ ਨਿਕਲ ਰਹੇ ਹਨ ਇਸ ਸਾਈਡ 'ਤੇ ਨਿਕਲ ਗਏ ਹਨ। ਤੇ ਹੋ ਸਕਦਾ ਇਸ ਸਾਈਡ 'ਤੇ ਬਾਰਿਸ਼ ਹੋਈ। ਕੱਲ੍ਹ ਦਿਨੇ ਵੀ ਸਾਡੇ ਕੋਲ ਬੱਦਲ ਆਏ ਹਨ ਤਕਰੀਬਨ ਕੋਈ 1-1:30 ਵਜੇ। ਤੇ ਉਸ ਟਾਈਮ ਵੀ ਬੱਦਲ ਜਿਹੜੇ ਨੇ ਸਾਡੇ ਕੋਲ ਕੋਈ ਨਾ ਬਰਸੇ ਤੇ ਅੱਗੇ ਨਾ ਇਸ ਸਾਈਡ 'ਤੇ ਨਿਕਲ ਗਏ ਹਨ। ਯਾਨੀ ਇਸ ਸਾਈਡ 'ਤੇ ਇਹ ਸੂਰਜ ਨਿਕਲ ਰਿਹਾ, ਇਸ ਸਾਈਡ 'ਤੇ ਬੱਦਲ ਨਿਕਲ ਗਏ ਹਨ, ਇਸ ਸਾਈਡ 'ਤੇ ਖੁਸ਼ਾਬ। ਤੇ ਅੱਗੇ ਫਿਰ ਉਹ ਅੱਗੇ ਵ ਬਰਸੇ ਨਾ ਸ਼ਾਹਪੁਰ ਅਤੇ ਬੁਲਵਾਲ ਅਤੇ ਸਰਗੋਦਾ ਦੇ ਸਾਈਡ 'ਤੇ। ਤੇ ਸਾਡੇ ਕੋਲ ਜਿਹੜੇ ਨਾ ਉਹ ਇੰਝ ਬਸ ਛਾਂ ਛਾਂ ਕਰਦੇ ਗਰਜਦੇ ਗੁਰੂਜ ਦੇ ਅੱਗੇ ਨਿਕਲ ਗਿਆ। ਤੇ ਚਾਰ ਬੰਦੇ ਸਾਡੀ ਲਾਈਵ ਵੇਖ ਲਓ, ਤੁਹਾਡਾ ਸਾਰਿਆਂ ਦਾ ਵੈਲਕਮ ਮੇਰੀ ਲਾਈਵ 'ਤੇ। ਜੀ ਆਇਆਂ ਨੂੰ, ਖੁਸ਼ ਆਮਦੀਦ। ਤੇ ਮੈਂ ਸੁਬਹ ਸੁਬਹ ਤੁਹਾਡੇ ਨਾਲ ਜੁੜਿਆ ਪਾਕਿਸਤਾਨ ਦੇ ਖੂਬਸੂਰਤ ਜ਼ਿਲ੍ਹੇ ਖੁਸ਼ਾਬ ਤੋਂ। ਤੇ ਅੱਗੇ ਵੀ ਸਾਡੀ ਰੂਟੀਨ ਇਸ ਰੂਟੀਨ 'ਤੇ ਰੋਜ਼ਾਨਾ ਜਿਹੜਾ 6 ਤੋਂ 7 ਅੱਗੇ ਲਾਈਵ ਹੋ ਜਾਂਦਾ, ਲੇਕਿਨ ਹੁਣ ਥੋੜ੍ਹੀ ਲੇਟ ਹੋ ਜਾਂਦੀ। ਹੁਣ 6:30 ਤੋਂ ਇਨਸ਼ਾਅੱਲਾ 7:30 ਲਾਈਵ ਚੱਲਸੀ। ਲੇਕਿਨ ਮੇਰੀ ਰੂਟੀਨ ਹੁਣ ਜਿਸ ਤਰ੍ਹਾਂ ਬੱਚਿਆਂ ਦੇ ਸਕੂਲ ਖੁੱਲ੍ਹਣੇ ਨਾ ਉਸ ਟਾਈਮ ਥੋੜ੍ਹੀ ਜਿਹੀ ਹੋਰ ਖ਼ਰਾਬ ਹੋਣੀ। ਤੇ ਤਿੰਨ ਦੋਸਤ ਵੇਖ ਰਹੇ ਹੋ, ਤੁਹਾਡਾ ਵੈਲਕਮ ਤੁਸੀਂ ਮੇਰੀ ਲਾਈਵ 'ਤੇ ਖੁਸ਼ ਆਮਦੀਦ। ਜੀ ਆਇਆਂ ਨੂੰ ਸਾਡੇ ਕੋਲ ਬੜਾ ਬਣਿਆ ਰੋਮਾਂਟਿਕ ਮੌਸਮ ਸੁਬਹ ਸੁਬਹ ਬਹੁਤ ਹੀ ਜ਼ਬਰਦਸਤ ਹੈ। ਤੁਸੀਂ ਵੇਖਦੇ ਪਏ ਉਹ ਸੂਰਜ ਤੇ ਬਦਲਾਂ ਦੇ ਦਰਮਿਆਨ ਜਿਹੜੀ ਰਸਾਕਸ਼ੀ ਜਾਰੀ ਹੈ। ਤੇ ਦੋਵੇਂ ਪਾਸੇ ਨਾ ਡਟਦੇ ਪਏ ਨੇ। ਹੁਣ ਵੇਖੋ ਕੌਣ ਡੱਡ ਆਉਂਦਾ ਅਤੇ ਕੌਣ ਨਹੀਂ ਆਉਂਦਾ। ਅਤੇ ਬਾਕੀ ਮੌਸਮ ਬਹੁਤ ਹੀ ਜ਼ਬਰਦਸਤ ਬਣਿਆ, ਜਿਸ ਤਰ੍ਹਾਂ ਦੇ ਰੋਮਾਂਟਿਕ ਮੌਸਮ ਜਿਹਨੂੰ ਆਖਾਂ ਪੈਂਦਾ ਨਾ ਉਹ ਬਣਿਆ। ਅਤੇ 13 ਬੰਦੇ ਸਾਡੇ ਨਾਲ ਜੁੜ ਚੁੱਕੇ ਨੇ। ਤੁਹਾਡੇ ਸਾਰਿਆਂ ਦਾ ਵੈਲਕਮ ਭੈਣਾਂ ਭਰਾਵਾਂ ਦਾ। ਤੇ ਕਿਹੜੀ ਕਿਹੜੀ ਜਗ੍ਹਾ ਤੋਂ ਸਾਡੇ ਲਾਈਵ ਵੇਖ ਰਹੇ ਹੋ, ਕਮੈਂਟ ਕਰੋ, ਲਾਈਕ ਕਰੋ। ਤੇ ਬਾਕੀ ਇਸ ਸਾਈਡ 'ਤੇ ਤੁਸੀਂ ਵੇਖਦੇ ਪਏ ਝੰਡੇ ਜਿਹੜੇ ਨੇ ਬੜੇ ਖੂਬਸੂਰਤੀ ਨਾਲ ਹਿਲਦੇ ਪਏ, ਜਿਹਨਾਂ ਦੀ ਠੰਡੀ ਠੰਡੀ ਹਵਾ ਹੈ। ਜਨਾਬ ਤੇ 9 ਬੰਦੇ ਵੇਖਦੇ ਪਏ ਲਾਈਵ, ਤੁਹਾਡਾ ਸਾਰਿਆਂ ਦਾ ਵੈਲਕਮ। 9 ਤੋਂ ਹੋ ਗਏ 5 ਪਹਿਲੇ 3 ਤੇ ਗਏ, ਚਲੋ ਕੋਈ ਨਹੀਂ ਵੱਧ ਘੱਟ ਹੁੰਦੇ ਰਹਿੰਦੇ ਕਿਉਂਕਿ ਬੰਦੇ ਸੁੱਤੇ ਹੋਏ ਜਾਗਦੇ ਪਏ। ਤੇ ਇੰਝ ਮੋਬਾਈਲ ਚੈਨਲ ਮੇਰੇ ਯਾਰ ਸਾਰਿਆਂ ਤੋਂ ਪਹਿਲੇ ਤੇ ਮੋਬਾਈਲ 'ਚ ਆ ਕੇ ਤੇ ਥੋੜ੍ਹੀ ਜਿਹੀ ਇੰਝ ਲਾਈਵ ਤੇ ਨਜ਼ਰ ਸ਼ਜ਼ਰ ਮਾਰੀ, ਉਸ ਤੋਂ ਬਾਅਦ ਅੱਖਾਂ ਬੰਦ ਹੁੰਦੀਆਂ ਨੇ। ਤੇ ਉਹ ਜਿਹੜੇ ਨੂੰ ਰੱਖ ਦਿੰਦੇ ਨੇ ਸਾਈਡ ਤੇ ਬਸ ਆਪਣੀ ਜਾਂ ਤਾਂ ਕੋਈ ਬੰਦੇ ਜਾ ਕੇ ਕਰੀ ਬਸ ਐਵੇਂ ਨੇ। ਤੇ ਕੋਈ ਬੰਦੇ ਜਿਹੜੇ ਨੇ ਉਹ ਕੰਮ ਕਾਰ ਵਾਲੇ ਜਿਹੜੇ ਨੇ ਉਹਨਾਂ ਬਹਿਣਾ ਹੁੰਦਾ ਇਹਦੇ ਤੇ ਉਹ ਬਾਅਦ ਜਿਹੜੇ ਨਾ ਅਗਲਾ ਪ੍ਰੋਸੀਜਰ ਸ਼ੁਰੂ ਕਰ ਦਿੰਦੇ। ਤੇ ਕੋਈ ਬੰਦੇ ਇਹ ਵੀ ਹਨ ਕਿ ਜਿਹਨਾਂ ਦੇ ਕੋਲ ਇਸ ਟਾਈਮ ਰਾਤ ਦੇ ਕੋਈ ਵਜੇ ਹੋਏ ਹੋਣੇ ਨਾ 8-9, ਯਾਨੀ USA ਤੋਂ ਜਿਹੜੇ ਬੰਦੇ
ਉੱਥੇ ਰਾਤ ਦੇ ਤਕਰੀਬਨ 9 ਸਵਾ 9 ਹੋਣੇ, ਕਿਉਂ ਜੇ ਉਸ ਦਿਹਾੜੇ ਨਾ ਇੱਕ ਸਾਡੀ ਲਾਈਵ ਤੇ ਬੰਦਾ ਆਇਆ USA ਤੋਂ, ਤੇ ਉਸ ਕੋਲ ਮੈਂ ਟਾਈਮ ਪੁੱਛਿਆ ਤੇ ਉਹ ਮੇਰੇ ਖਿਆਲ ਇਹ ਯਾਦ ਪਈ ਸਵਾ 9 ਆਣ ਰਾਤ ਦੇ। ਤੇ ਸਾਡੇ ਜਿਹੜੇ ਬੰਦੇ ਨੇ ਨਾ, ਉਹ ਮਤਲਬ ਕੁਝ ਬੰਦੇ ਐਸੇ ਹਨ ਕਿ ਅੱਜ ਐਤਵਾਰ ਹੈ ਉਹਨਾਂ ਦੀ ਛੁੱਟੀ ਹੈ, ਕੋਈ ਸੁੱਤੇ ਪਏ ਲੰਮੀ ਤਾਣ ਕੇ, ਤੇ ਕੁਝ ਜਾਗੇ ਹੋਣੇ ਜਿਹਨੇ ਕੋ ਮਤਲਬ ਐਤਵਾਰ ਛੁੱਟੀ ਹੈ ਲੇਕਿਨ ਇਹਦੇ ਕਿਤੇ ਕੰਮ ਕਾਰ ਬਣਨ ਜਾਂ ਕੋਈ ਹੋਰ ਕੰਮ ਕਾਰ, ਤੇ ਕੁਝ ਬੰਦੇ ਐਸੇ ਹਨ ਕਿ ਜਿੰਨਾ ਅੱਜ ਵੀ ਕੱਤ ਬਹਿਣਾ ਹੋਣਾ। ਤੇ ਇਸ ਤਰ੍ਹਾਂ ਕਰਕੇ ਬਾਕੀ ਬਸ ਜ਼ਿੰਦਗੀ ਦੇ ਮਾਮਲਾਤ ਹਨ, ਹਰ ਬੰਦੇ ਦੀ ਆਪਣੀ ਜ਼ਿੰਦਗੀ ਤੇ ਆਪਣੇ ਮਾਮਲਾਤ। ਤੇ ਬਾਕੀ ਸਾਡੇ ਕੋਲ ਇਸ ਟਾਈਮ ਬਿਲਕੁਲ ਸਕੂਨ ਮਾਹੌਲ ਹੈ, ਮਤਲਬ ਜੇ ਕੋਈ ਬੰਦਾ ਨਹੀਂ, ਬੰਦੇ ਦੀ ਜ਼ਾਤ ਨਹੀਂ ਆਏ ਹੁਣ ਉਹ ਉੱਥੇ ਸਾਹਮਣੇ ਕਰਕੇ ਇੱਕ ਚਾਚੂ ਹੋਰੀ ਗੁਜ਼ਰੇ, ਤੇ ਤਿੰਨ ਬੰਦੇ ਵੇਖਦੇ ਪਏ ਹੋ, ਤੁਹਾਡਾ ਸਾਰਿਆਂ ਦਾ ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ, ਲਾਈਕ ਕਰੋ ਕਮੈਂਟ ਕਰੋ। ਤੇ ਉਹ ਗੁਜ਼ਰੇ ਨੇ, ਉਹ ਮੇਰੇ ਖਿਆਲ ਸ਼ਾਇਦ ਮਸਜਿਦ ਗਏ ਹਨ, ਤੇ ਮਸਜਿਦ 'ਚ ਹੁਣ ਵਾਪਸ ਜਾ ਰਹੇ ਨੇ 6:30 ਵਜੇ ਘਰ। ਤੇ ਉਸ ਤੋਂ ਬਾਅਦ ਹੈ ਸਾਈਡ ਦੇ ਇੱਕ ਹੋਰ ਚਾਚੂ ਹੋਰੀ ਗਏ ਨੇ, ਉਹ ਵਾਕ ਕਰਨ ਦੇ ਬੰਦੇ ਹਨ, ਉਹ ਅੱਗੇ ਨਿਕਲ ਗਏ ਨੇ। ਤੇ ਇੱਕ ਹੁਣ ਮੋਟਰਸਾਈਕਲ ਤੇ ਬੰਦਾ ਆਇਆ, ਗੇੜ ਵਿੱਚ ਹੋਣੇ ਬੰਦੇ ਵਧੇ ਨੇ। ਤੇ ਬਾਕੀ ਜ਼ਿਆਦਾਤਰ ਬੰਦੇ ਜਿਹੜੇ ਨੇ ਉਹ ਅੱਜ ਸੰਡੇ ਦੀ ਛੁੱਟੀ ਮਨਾ ਰਹੇ ਨੇ। ਤੇ ਕੁਝ ਬੰਦੇ ਐਸੇ ਵੀ ਹੁੰਦੇ ਨੇ ਕਿ ਜਿਹੜੇ ਪੂਰਾ ਹਫ਼ਤਾ ਕੰਮ ਕਰਦੇ ਨੇ, ਤੇ ਐਤਵਾਰ ਨੂੰ ਜਿਹੜੇ ਛੁੱਟੀ ਮਨਾਉਂਦੇ ਨੇ। ਤੇ ਕੁਝ ਜਿਹੇ ਹੁੰਦੇ ਜਿਹੜੇ ਸਾਰਾ ਹਫ਼ਤਾ ਵਿਹਲਾ ਰਹਿੰਦੇ ਨੇ, ਤੇ ਉਸ ਤੋਂ ਬਾਅਦ ਐਤਵਾਰ ਦਾ ਉਹਨਾਂ ਨੂੰ ਬੜੀ ਸ਼ਿੱਦਤ ਨਾਲ ਇੰਤਜ਼ਾਰ ਹੁੰਦਾ। ਵਿੱਚ ਮੋਟਰਸਾਈਕਲ ਦੀ ਆਵਾਜ਼ ਆ ਗਈ ਹੈ, ਜਿਸ ਦੀ ਵਜ੍ਹਾ ਤੋਂ ਮੇਰੀ ਆਵਾਜ਼ ਸ਼ਾਇਦ ਤੁਹਾਡੇ ਕੋਲ ਪਹੁੰਚੀ ਹੋਵੇ। ਮੈਂ ਪਹਿਲਾਂ ਕੁਝ ਬੰਦੇ ਅਜਿਹੇ ਹੁੰਦੇ ਨੇ ਬਈ ਜਿਹੜੇ ਸਾਰਾ ਹਫ਼ਤਾ ਕੰਮ ਕਰਦੇ ਨੇ, ਤੇ ਐਤਵਾਰ ਨੂੰ ਛੁੱਟੀ ਮਨਾਉਂਦੇ ਨੇ, ਐਤਵਾਰ ਦੀ ਛੁੱਟੀ ਦਾ ਉਹਨਾਂ ਨੂੰ ਸ਼ਿੱਦਤ ਨਾਲ ਇੰਤਜ਼ਾਰ ਆਉਂਦਾ। ਕੋਈ ਬੰਦੇ ਐਸੇ ਹੁੰਦੇ ਨੇ ਕਿ ਜਿਹੜੇ ਸਾਰਾ ਹਫ਼ਤਾ ਵਿਹਲੇ ਰਹਿੰਦੇ ਨੇ, ਪੂਰਾ ਮਹੀਨਾ ਵਿਹਲੇ ਰਹਿੰਦੇ ਨੇ, ਤੇ ਬਾਅਦ ਐਤਵਾਰ ਦੀ ਛੁੱਟੀ ਦਾ ਉਹਨਾਂ ਨੂੰ ਬੜੀ ਸ਼ਿੱਦਤ ਨਾਲ ਇੰਤਜ਼ਾਰ ਆਉਂਦਾ। ਤੇ ਬਾਕੀ ਕੁਝ ਜਿਹੇ ਹੁੰਦੇ ਨੇ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਐਤਵਾਰ ਆਉਂਦੇ ਕੋਈ ਨਹੀਂ। ਯਾਨੀ ਜ਼ਿੰਦਗੀ ਦੇ ਮਾਮਲਾਤ ਐਸੇ ਹੁੰਦੇ ਨੇ, ਮਸਰੂਫੀਅਤ ਐਸੀ ਹੁੰਦੀ ਨਾ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਐਤਵਾਰ ਕਦੇ ਨਾ ਆਏ ਕੋਈ ਨਹੀਂ। ਅੱਛਾ, ਸਾਡੇ ਨਾਲ ਭਾਈ ਜੁੜ ਚੁੱਕੇ ਨੇ, ਕਮੈਂਟ ਕੀਤਾ ਫਰਹਾਨ ਮੁਸਤਫਾ ਅੰਸਾਰੀ ਪੋਡਕਾਸਟਰ। ਫਰਹਾਨ ਭਾਈ ਜਾਨ ਤੁਹਾਡਾ ਬਹੁਤ ਬਹੁਤ ਵੈਲਕਮ, ਖੁਸ਼ ਆਮਦੀਦ, ਜੀ ਆਇਆਂ ਨੂੰ। ਤੁਸੀਂ ਕਮੈਂਟ ਕੀਤਾ, ਸੁਣਾਓ ਕੀ ਹਾਲ ਚਾਲ ਹੈ, ਕਿਹੜੀ ਜਗ੍ਹਾ ਤੋਂ ਸਾਡੇ ਨਾਲ ਜੁੜੇ ਹੋ, ਤੇ ਨਾਲ ਲਾਈਕ ਵੀ ਕਰ ਦਿਓ। ਤੇ ਚਾਰ ਬੰਦੇ ਹੋਰ ਵੀ ਵੇਖਦੇ ਪਏ ਨੇ, ਤੁਹਾਡਾ ਵੀ ਵੈਲਕਮ, ਤੇ ਲਾਈਕ ਕਰੋ ਕਮੈਂਟ ਕਰੋ। ਤੇ ਕਿਹੜੀ ਜਗ੍ਹਾ ਤੋਂ ਸਾਡੇ ਨਾਲ ਜੁੜੇ ਹੋ, ਕਰਾਚੀ ਤੋਂ, ਲਾਹੌਰ ਤੋਂ, ਪਿਸ਼ਾਵਰ ਤੋਂ, ਮੁਲਤਾਨ ਤੋਂ, ਬੁਨੇਰ ਤੋਂ, ਉਸ ਤੋਂ ਬਾਅਦ ਮਾਲਾਕੰਡ ਤੋਂ, ਉਸ ਤੋਂ ਬਾਅਦ USA ਤੋਂ, ਤੇ ਹੋਰ ਪਤਾ ਨਹੀਂ ਕਿਹੜੀ ਜਗ੍ਹਾ ਤੋਂ। ਫਰਹਾਨ ਬਹੁਤ ਸ਼ੁਕਰੀਆ, ਮੇਰੇ ਖਿਆਲ ਤੁਸੀਂ ਲਾਈਕ ਵੀ ਕਰ ਦਿੱਤਾ। ਤੇ ਸੁਣਾਓ ਕੀ ਹਾਲ ਚਾਲ ਹੈ, ਸਿਹਤ ਵੀ ਠੀਕ ਹੈ, ਕਿਹੜੀ ਜਗ੍ਹਾ ਤੋਂ ਜੁੜੇ ਹੋ। ਅੰਸਾਰੀ, ਮਾਸ਼ਾ ਅੱਲਾਹ, ਕਿਆ ਬਾਤ ਹੈ। ਅੰਸਾਰੀ ਕਬੀਲਾ, ਉਹ ਕਬੀਲਾ ਜਿਸ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਬਹੁਤ ਜ਼ਿਆਦਾ ਮਦਦ ਕੀਤੀ ਹਜ਼ਰਤ ਅਬੂ ਅਯੂਬ ਅੰਸਾਰੀ। ਤੇ ਉਸ ਤੋਂ ਬਾਅਦ ਮਦੀਨਾ ਪਾਕ ਵਿੱਚ ਲਿਆਉਣ ਵਿੱਚ ਅੰਸਾਰੀ ਕਬੀਲਾ ਜਿਹੜਾ ਜਿਸਦਾ ਬਹੁਤ ਬੜਾ ਕਿਰਦਾਰ ਹੈ। ਤੇ ਕਿਉਂਕਿ ਮੱਕਾ ਪਾਕ ਵਿੱਚ ਆਪ ਸੱਲੱਲਾਹੁ ਅਲੈਹਿ ਵਸੱਲਮ ਵਾਸਤੇ ਮੁਸ਼ਕਿਲਾਤ ਹਨ ਕਾਫੀ, ਇਸ ਵਾਸਤੇ ਇਹ ਅੰਸਾਰੀ ਕਬੀਲਾ ਜਿਹੜਾ ਨਾ ਇਹ ਹਜ 'ਤੇ ਗਿਆ। ਤੇ ਉੱਥੇ ਇਹਨਾਂ ਆਪ ਸੱਲੱਲਾਹੁ ਅਲੈਹਿ ਵਸੱਲਮ ਨੂੰ ਹਰ ਕਿਸਮ ਦੇ ਤਾਵਨ ਦੀ ਯਕੀਨ ਦਹਾਨੀ ਕਰਾਈਏ। ਤੇ ਇਹ ਆਪ ਨੂੰ ਲੈ ਆਏ ਹਨ ਮਦੀਨਾ ਪਾਕ। ਤੇ ਉੱਥੇ ਵਕਤ ਆਪ ਵਾਸਤੇ ਕਾਫੀ ਆਸਾਨੀਆਂ ਹੋ ਗਈਆਂ ਹਨ, ਜਿਹੜੀ ਮੱਕਾ ਵਿੱਚ ਮੁਸ਼ਕਿਲਾਤ ਆਪ ਝੇਲ ਰਹੇ ਹਨ। ਤੇ ਇਹਨਾਂ ਵਾਸਤੇ ਜਿਹੜੇ ਸਾਹਬਾ ਕਰਾਮ ਆਇਆ ਹਨ ਆਪ ਸੱਲੱਲਾਹੁ ਅਲੈਹਿ ਵਸੱਲਮ ਨਾਲ, ਉਹਨਾਂ ਵੀ ਬੜਾ ਜ਼ਬਰਦਸਤ ਤਰੀਕੇ ਨਾਲ ਕੰਮ ਕੀਤਾ ਸੀ। ਆਪਣਾ ਘਰ ਦਿੱਤਾ, ਉਸ ਤੋਂ ਆਪਣੇ ਘਰ ਦਿੱਤੇ, ਜ਼ਮੀਨਾਂ ਜਾਇਆਂ, ਉਸ ਤੋਂ ਬਾਅਦ ਖਾਣ ਪੀਣ ਵਾਸਤੇ ਜੋ ਮਤਲਬ ਕਰ ਸਕਦੇ ਹਨ, ਹਰ ਚੀਜ਼ ਹੈ ਨਾ ਪ੍ਰੋਵਾਈਡ ਕੀਤੀ ਹੈ। ਅਤੇ ਅੰਸਾਰੀ ਕਬੀਲਾ ਜਿਹੜਾ ਨਾ ਬਹੁਤ ਅੱਛਾ ਕਬੀਲਾ ਮਾਸ਼ਾ ਅੱਲਾਹ। ਤੇ ਫਰਹਾਨ ਮੁਸਤਫਾ ਅੰਸਾਰੀ ਬਾਈ ਸਾਡੇ ਨਾਲ ਜੁੜੇ, ਪਤਾ ਨਹੀਂ ਕਿਹੜੀ ਜਗ੍ਹਾ ਜੁੜੇ। ਤੇ ਜੇ ਅਗਰ ਸਾਡੇ ਲਾਈਵ ਵੇਖਦੇ ਪਏ ਹੋ ਤੇ ਵੈਲਕਮ ਕਰੋ। ਮੈਂ ਤੁਹਾਡੇ ਕਬੀਲੇ ਦੇ ਬਾਰੇ 'ਚ ਖਸੂਸਿਆਤ ਜਿਹੜੀਆਂ ਨੇ ਉਹ ਦੱਸੀਆਂ, ਤੇ ਮੇਰੇ ਹਿਸਾਬ ਵਿੱਚ ਤੇ ਮੈਂ ਜੋ ਕੁਝ ਸੁਣਿਆ ਉਹ ਸਹੀ ਦੱਸੀਆਂ। ਤੇ ਬਾਕੀ ਕੋਈ ਗਲਤੀ ਕੋਈ ਕਮੀ ਕੁਤਾਹੀ ਹੋਵੇ ਤੇ ਉਸਨੂੰ ਅੱਲਾਹ ਤਾਲਾ ਮਾफ़ ਫਰਮਾਏ। ਬਾਕੀ 5 ਬੰਦੇ ਸਾਡੀ ਲਾਈਵ ਵੇਖਦੇ ਪਏ, ਤੁਹਾਡਾ ਸਾਰਿਆਂ ਦਾ ਵੈਲਕਮ, ਖੁਸ਼ ਆਮਦੀਦ, ਜੀ ਆਇਆਂ ਨੂੰ। ਤੇ ਲਾਈਕ ਕਰੋ ਕਮੈਂਟ ਕਰੋ, ਕਿਹੜੀ ਜਗ੍ਹਾ ਤੋਂ ਸਾਡੀ ਲਾਈਵ ਵੇਖਦੇ ਪਏ ਹੋ। ਤੇ ਉਸ ਤੋਂ ਬਾਅਦ ਹੁਣ ਹੋ ਗਿਆ 5 ਤੋਂ ਪੂਰੇ 8। ਤੇ ਭਾਈਓ ਵੈਲਕਮ ਤੁਹਾਡਾ ਸਾਡੀ ਲਾਈਵ ਤੇ। ਕੀ ਹਾਲ ਚਾਲ, ਸਿਹਤ ਵੀ ਠੀਕ ਹੈ। ਇਹ ਜੀ ਸਾਹਮਣੇ ਲਾਲੀ ਵੱਧੀ ਨਾ, ਇਹ ਅਜ ਵਾਹ ਦਿਹਾੜਾਂ ਬਾਅਦ ਨਜ਼ਰ ਆਈਏ। ਤੇ ਇਸ ਵਿਚਾਰੀ ਦੇ ਨਾ ਪੈਰ ਖ਼ਰਾਬ ਹੋਏ, ਪਤਨੀ ਇਸਦਾ ਜਿਹੜਾ ਅੱਗੋਂ ਪੰਜਾ ਨਹੀਂ ਇਹ ਔਰ ਆਉਂਦੀ ਪਈ। ਤੇ ਤੁਹਾਨੂੰ ਸ਼ਾਇਦ ਕੈਮਰੇ ਵਿੱਚ ਨਜ਼ਰ ਨਾ ਆਵੇ, ਲੇਕਿਨ ਮੈਨੂੰ ਨਜ਼ਰ ਆ ਰਿਹਾ ਕਿ ਇਸ ਸ਼ਰੀਰ ਦਾ ਨਾ ਪੰਜਾ ਖ਼ਰਾਬ ਹੋ ਗਿਆ। ਪਤਾ ਨਹੀਂ ਹੁਣ ਬਿਜਲੀ ਨਾਲ ਲੱਗ ਕੇ ਖ਼ਰਾਬ ਹੋਇਆ ਸੋ ਜਾਂ ਪਤਾ ਨਹੀਂ ਕਿਵੇਂ ਹੋਇਆ ਸੋ।
ਤੇ ਇੱਕ ਲਾਲੀ ਹੈਦੀ ਵਧੀ ਲਾ ਲਓ ਲਾਲੀ 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 ਤੇ ਮੌਸਮ ਹੋਏ ਨਾ ਇਸ ਤਰ੍ਹਾਂ ਦਾ ਜਿਵੇਂ ਅੱਜ ਬਣੇਗਾ ਤੇ ਵਾਸਤੇ ਪਰਿੰਦੇ ਸ਼ਰਿੰਦੇ ਵਾਹ ਵਾਹ ਵਧੇ ਹੁੰਦੇ ਨੇ ਤੇ ਜੇ ਮੌਸਮ ਹੋਵੇ ਗਰਮ ਤੇ ਵੱਧ ਇਹਨਾਂ ਕੋਈ ਨਹੀਂ ਨਿਕਲਦੇ ਵਿਆਦੇ ਇਹ ਵਾਤ ਆਪਣੇ ਆਪਣੇ ਖੁੱਡੇ ਖੜਾਣੇ ਜਿਹੜੇ ਹਨ ਉਹਨਾਂ ਵਿੱਚ ਆਉਂਦੇ ਨੇ ਤੇ ਪਿੱਛੇ 3-4 ਦਿਨ ਜਿਹੜੇ ਨਾ ਉਹ ਵਾਹ ਵਾਹ ਮੌਸਮ ਗਰਮ ਰਿਹਾ ਜਿਵੇਂ ਕਿ ਮੈਂ ਤੁਹਾਨੂੰ ਕੱਲ ਦੀ ਰਾਏ ਵਿੱਚ ਵੀ ਦੱਸਿਆ ਕਿ ਬਈ ਸਾਵਣ ਦੇ ਵਿੱਚ ਨਾ ਹਾੜ ਦਾ ਮਾਹੌਲ ਆਈ ਤੇ ਬਦਲ ਦੇ ਵਿੱਚ ਜਿਹੜਾ ਨਾ ਉਹ ਸਾਵਣ ਵਾਲਾ ਮਾਹੌਲ ਬਣਿਆ ਪਿਆ ਤੇ ਮੌਸਮੀ ਹਾਲਾਤ ਜਿਹੜੇ ਨਾ ਉਹ ਤਬਦੀਲ ਹੋ ਰਹੇ ਨੇ ਤੇ ਪਿੱਛੇ ਹੁਣ ਜਿਹੜੀ 2-3 ਦਿਹਾੜੀ ਗਰਮੀ ਹੈ ਨਾ ਉਹ ਇੰਝ ਲੱਗ ਰਹੀ ਵੀ ਜਿਵੇਂ ਸਾਵਣ ਹੈ ਜ਼ਿਆਦਾ ਹਵਾ ਸਹੀ ਚੰਗੀ ਤੇ ਉਸ ਤੋਂ ਬਾਅਦ ਹੁਣ ਅੱਜ ਜਿਹੜਾ ਮੌਸਮ ਬਣਿਆ ਨਾ ਇਹ ਇੰਝ ਪਿਆ ਲੱਗਦਾ ਜਿਵੇਂ ਚੇਤਰ ਆ ਗਿਆ ਤੇ ਬੜੀ ਖੂਬਸੂਰਤ ਹਵਾ ਗੁੱਲੀ ਹੋਈ ਉਹ ਤੁਸੀਂ ਵੇਖਦੇ ਪਏ ਝੰਡੇ ਜਿਹੜੇ ਨਾ ਸਾਰੇ ਹਿਲਦੇ ਪਏ ਤੇ ਬੜਾ ਪਿਆਰਾ ਮਾਹੌਲ ਬਣਿਆ ਬਾਕੀ ਤੁਹਾਡੇ ਕੋਲ ਕੈਸਾ ਮੌਸਮ ਹੈ ਕੀ ਸੂਰਤ ਹਾਲ ਹੈ ਤੇ ਕਿਹੜੇ ਕਿਹੜੇ ਸ਼ਹਿਰ ਤੋਂ ਸਾਡੇ ਨਾਲ ਜੁੜੇ ਹੋ ਆਪਣਾ ਆਪਣਾ ਤਾਰਫ ਕਰਾਓ ਕਮੈਂਟ ਕਰੋ ਲਾਈਕ ਕਰੋ ਤਾਂ ਕਿ ਸਾਡੀ ਥੋੜੀ ਗੱਪ ਲੱਗੇ ਤੇ ਨਾਲੇ ਪਤਾ ਚੱਲੇ ਡਿਫਰੈਂਟ ਕਮਿਊਨਿਟੀ ਦੇ ਜਿਹੜੇ ਲੋਕ ਹਨ ਉਹਨਾਂ ਨਾਲ ਗੱਲਬਾਤ ਹੋਣੀ ਚਾਹੀਦੀ ਮੇਲ ਮੁਲਾਕਾਤ ਹੋਣੀ ਚਾਹੀਦੀ ਤੇ ਇਸ ਤਰ੍ਹਾਂ ਜਿਹੜਾ ਨਾ ਮਤਲਬ ਬੜਾ ਅੱਛਾ ਮਾਹੌਲ ਬਣਦਾ ਤੇ 5 ਬੰਦੇ ਲਾਈਵ ਵੇਖਦੇ ਪਏ ਹੋ ਤੁਹਾਡਾ ਵੈਲਕਮ ਖੁਸ਼ ਆਮਦੀਦ ਜੀ ਇਹਨੂੰ ਕਹਿੰਦੇ ਆ ਗਈ ਬੋਲ ਇਹ ਸਾਹਮਣੇ ਬੈਠੇ 6 ਹੋ ਗਏ ਬੰਦੇ ਬਈ ਲਾਈਕ ਕਰੋ ਕਮੈਂਟ ਕਰੋ ਇਹ ਦੇਖੋ ਬੁਲਬੁਲ ਪਰੇ ਬੈਠੀ ਲਾਲੀ ਤੇ ਹਰ ਸਾਈਡ ਤੇ ਬੈਠੀ ਚਿੜੀ ਆਏ ਬੁਲਬੁਲ ਬੜਾ ਖੂਬਸੂਰਤ ਪਰਿੰਦਾ ਤੇ ਉਸ ਤੋਂ ਬਾਅਦ ਅੱਜ ਕੋਇਲ ਕੋਈ ਨਹੀਂ ਵਧੀ ਤੇ ਉਹ ਸਾਹਮਣੇ ਬੈਠੀ ਹੈ ਜਨਾਬ ਝੀਲ ਇੱਕ ਇਹਦੀ ਝੀਲ ਵਧੀ ਐਵੜ ਦੀ ਵਧੀ ਦੋ ਇਹਦੀ ਵਧੀਆਂ ਨੇ ਇੱਕ ਹੁਣ ਆਈ ਹੈ ਥੱਲੇ ਨਹੀਂ ਇਹ ਤਾਂ ਕੋਈ ਹੋਰ ਪਰਿੰਦਾ ਬੜਾ ਖੂਬਸੂਰਤ ਪਰਿੰਦਾ ਅੱਛਾ ਗੁੱਗੀ ਉਹ ਬਹਿ ਖੰਭੇ ਦੇ ਉੱਤੇ ਗੁੱਗੀ ਫਖਤ ਜਿਸ ਨੂੰ ਤੁਸੀਂ ਬੋਲਦੇ ਹੋ ਉਰਦੂ ਦੇ ਵਿੱਚ ਅਸਾਂ ਪੰਜਾਬੀ ਆਪਣੇ ਵਿੱਚ ਗੁੱਗੀ ਬੋਲਦੇ ਹਾਂ ਬਾਕੀ ਤੁਹਾਡੀ ਜਿਹੜੀ ਮਕਾਮੀ ਜ਼ਬਾਨ ਹੈ ਨਾ ਉਸ ਵਿੱਚ ਇਹਨੂੰ ਕੀ ਆਖਿਆ ਜਾਂਦਾ ਇਹ ਵਾਲਾ ਕਮੈਂਟ ਕਰਕੇ ਦੱਸੋ ਤੇ ਹੋਰ ਸੁਣਾਓ ਦੋਸਤੋ ਕਿਹੜੀ ਕਿਹੜੀ ਯਾਦ ਸਾਡੇ ਨਾਲ ਜੁੜੇ ਹੋ ਤੇ ਕੀ ਹੋ ਰਿਹਾ ਤੇ ਕੀ ਤੁਹਾਡੀ ਜ਼ਿੰਦਗੀ ਦੀ ਸ਼ੁਗਰ ਮਿਲੇ ਤੇ ਸਾਡੇ ਤੇ ਇਹੀ ਹੈ ਬਈ ਸਾਰਾ ਦਿਨ ਜਿਹੜਾ ਨਾ ਆਇਆ ਹੁੰਦੀ ਦੁਕਾਨਦਾਰੀ ਤੇ ਬਾਕੀ ਉਸ ਤੋਂ ਬਾਅਦ ਇਸ ਟਾਈਮ ਜਿਹੜਾ ਨਾ ਲਾਈਵ ਹੁੰਦੇ ਤੁਹਾਡੇ ਨਾਲ ਗੱਪਸ਼ਪ ਲਾਉਣ ਲੇਕਿਨ ਤੁਸੀਂ ਬੜੀ ਕੰਜੂਸੀ ਦਾ ਮੁਜ਼ਾਹਰਾ ਕਰਦੇ ਹੋ ਕਿਉਂਕਿ ਸਾਡੀ ਜ਼ਿੰਦਗੀ ਜਿਹੜੀ ਨੇ ਉਹ ਬੜੀ ਮੁਸ਼ਕਿਲ ਦੀ ਬਣ ਪੈਂਦੀ ਕਿਉਂ ਜੇ ਮਾਜ਼ੂਰੀ ਚੱਲ ਫਿਰ ਨਹੀਂ ਸਕਦਾ ਤੇ ਇਸ ਵਾਸਤੇ ਵਜ੍ਹਾ ਨਾਲ ਇਹਦੇ ਅਜੇ ਰੋਜ਼ ਵਹਿਣ ਆਉਂਦਾ ਕੋਈ ਨਹੀਂ ਕਦੇ ਵਹਿਣ ਆਉਂਦਾ ਇਸ ਵਾਸਤੇ ਸਾਰਾ ਦਿਨ ਇੱਥੇ ਨਾ ਦੁਕਾਨ ਤੇ ਡਿਊਟੀ ਕਰੀ ਸੁਬਹ ਤੋਂ ਲੈ ਕੇ ਸੁਬਹ ਇਸ ਟਾਈਮ ਜਿਹੜਾ ਤਕਰੀਬਨ 6-6:30 ਵਜੇ ਤੋਂ ਲੈ ਕੇ ਰਾਤ ਦੇ ਤਕਰੀਬਨ ਕੋਈ ਹੋ ਜਾਂਦੇ ਨੇ 10:30 ਤੱਕ ਪੱਕੇ ਹੋ ਗਏ ਨੇ ਤੇ ਬਾਕੀ ਕਦੀ 11 ਵੀ ਹੋ ਗਏ ਨੇ ਤੇ 10:30 ਦਾ 12 ਪੱਕਾ ਟਾਈਮ ਹੈ ਸੁਬਹ 6:30 ਤੋਂ ਲੈ ਕੇ 10:30 ਦਾ ਪੱਕਾ ਟਾਈਮ ਹੈ ਉਹ ਇੱਥੇ ਦੁਕਾਨ ਤੇ ਡਿਊਟੀ ਕਰੀ ਬਾਕੀ ਇਹਦੇ ਜਾਣ ਵਾਲਾ ਜਿਹੜਾ ਕੰਮ ਹੈ ਉਹਦਾ ਬੜਾ ਮੁਸ਼ਕਿਲ ਕਿਉਂ ਉਸ ਵਾਸਤੇ ਬਸ ਮੁਹਤਾਜੀ ਹੋਈ ਜੀ ਹੈ ਬਈ ਚੱਲ ਫਿਰ ਨਹੀਂ ਸਕਦੀ ਨਾ ਤੇ ਜੇ ਅਗਰ ਕਿਤੇ ਬਹਿਣਾ ਹੋਵੇ ਨਾ ਤਾਂ ਕਿਸੇ ਬੰਦੇ ਦਾ ਜਿਹੜਾ ਸਹਾਰਾ ਆਸਰਾ ਲੈਣਾ ਪਾਉਂਦਾ ਤੇ ਜੇ ਕੋਈ ਆਖੇ ਲੱਗ ਗਿਆ ਤੇ ਨਾਲ ਟੁਰ ਪਿਆ ਤੇ ਵਾਤੇ ਤੇ ਲੱਗ ਗਿਆ ਜੇ ਨਾ ਲੱਗਾ ਤੇ ਵਾਜੇ ਆਪਣੀ ਥਾਈਂ ਬਹਿ ਕੇ ਡਿਊਟੀ ਕੀਤੀ ਥਾਈਂ ਬਹਿ ਕੇ ਜਿੰਨਾ ਵੀਡੀਓ ਬਣਾਈ ਥਾਈਂ ਬਹਿ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਬਾਕੀ ਤੁਸੀਂ ਮਿਹਰਬਾਨੀ ਕੀਤੀ ਸਪੋਰਟ ਕੀਤਾ ਕਰੋ ਕਿਉਂ ਜੇ ਮੈਨੂੰ ਤੁਹਾਡੀ ਸਪੋਰਟ ਦੀ ਨਾ ਬੜੀ ਅਸ਼ਦ ਜ਼ਰੂਰਤ ਹੈ ਕਿਉਂ ਜਿਵੇਂ ਕਿ ਤੁਹਾਨੂੰ ਦੱਸ ਰਿਹਾ ਜ਼ਰੂਰੀ ਹੈ ਚੱਲ ਫਿਰ ਨਾ ਸਕਦਾ ਤੇ ਇਸ ਵਜ੍ਹਾ ਤੋਂ ਬਾਅਦ ਤੁਹਾਡੀ ਸਪੋਰਟ ਦੀ ਬੜੀ ਅਸ਼ਦ ਜ਼ਰੂਰਤ ਹੈ ਕਿਉਂ ਜੇ ਤੁਸੀਂ ਸਪੋਰਟ करना ਤੁਸੀਂ ਸਾਡੀ ਵੀਡੀਓ ਨੂੰ ਅੱਗੇ ਤੋਰਨਾ ਲਾਈਕ ਸ਼ੇਅਰ ਕਰਨੇ ਕਮੈਂਟ ਕਰਨੇ ਨੇ ਤੇ ਬਾਤ ਇਸ ਨਾਲ ਹੈ ਕਿ ਸਾਡਾ ਚੈਨਲ ਜਿਹੜਾ ਨਾ ਬੂਸਟ ਹੋ ਸੀ ਉਸ ਤੋਂ ਬਾਅਦ ਤੁਸੀਂ ਸਾਡਾ ਚੈਨਲ ਵਿਜ਼ਿਟ ਕਰੇ ਸੋ ਸਾਡੀ ਵੀਡੀਓ ਵਲੌਗ ਜਿਹੜੇ ਨਾ ਉਹ ਪਏ ਨੇ ਤੇ ਵਿਜ਼ਿਟ ਕਰੇ ਸੋ ਤੇ ਉਸ ਤੋਂ ਬਾਅਦ ਜਨਾਬ ਉਸ ਨੂੰ ਵੀ ਵੀਡੀਓ ਨੂੰ ਥੋੜਾ ਜਿਹਾ ਪ੍ਰਮੋਟ ਕਰੇ ਸੋ ਤੇ ਚੈਨਲ ਨੂੰ ਪ੍ਰਮੋਟ ਕਰ ਸਕੇ ਲੈ ਲੈ ਨਹੀਂ ਇਹ ਨਹੀਂ ਲਊ ਉਹ ਪਰਲੀ ਗਲੀ ਦੀ ਨੁੱਕਰ ਤਾਂ ਨਹੀਂ ਜਿਹੜੀ ਹਾਂ ਉਹ ਲੈਂਦੇ ਵਧੇ ਹਾਂ ਹਾਂ
नहीं उत्थे चला चला तो है पर शोरूम वाले लेकिन उधार भी उस पासे जवाब है ने। हाँ लेकिन इन्हें लेनी चाहिए क्यों जिन्हें तजर्बा बड़ा है। लेकिन बाहर तो कोई है पानी देव किधर हाँ बड़ा नहीं है जवाब वो वाली दूजी निकी पहले कढ़ी बाहर निकी बाहर कढ़ी है तेरी पुनी है शाल तेन लैने हैं कितने चला दिया कौन आखे था सुबह सुबह आ वैसा अभी तक आया कौन सिर्फ अंडे का बीड़ा दवैस काका ते 206 बंदे सारी लाइव वेदे पे ने थोड़ा सारा दा वेलकम ते काशी शाह दी सारी लाइव वेदे पे काशी की हाल चाल से तबीयत ठीक है ते लाइक करो कमेंट करो गपशप लाइए थोड़ा ना आज तो सूरज भी तरफ के बाहर आया ना कहीं कमेंट मारे अगे थोड़ा जा आराम ना निकलना बल्कि या शायद अगर मैं जल्दी आवा ना दुकान ते इस वास्ते सूरज थोड़ी लेट होता आज सूरज जनाब कल आई मिनट मारे दो चार मिनटों उत्थे आ गया मैनू समझ नहीं की करिए त्रै बंदे वेखदे पे लाइव लाइक करो कमेंट करो सपोर्ट की करो सारी सपोर्ट की बड़ी अशद जरूरत होंगी कोशिश हो अशद जरूरत होंगी जिवें कि तुहानू सारे मामला दसे हुण 8 बंदे लाइव वेखदे पे न ते कमेंट एक भी नहीं करदे पे लाइक कमेंट करो चुप करो क्यों भाई मैं तेनू की किया वेट मिस्टर वेट यार आप बहुत प्यारे हो थैंक यू सो मच ब्रो केड़ी जगह तो साडी लाइव वेखदे पे हो की हाल चाल है सेहत भी ठीक है कमेंट कीते ने नाल लाइक भी कर देना भाई मिस्टर वेट तुसीं सवेरे सवेरे क्यों वेट होए हो की चक्कर है भाई की होया यार वैसे नाम बड़े ओपरे ओपरे लोग रखे हैं अपनी जीमेल आईडी दे किसी मिस्टर वेट ते किसी जनाब कोई कोई ना तो यार पढ़े नहीं वेंदे है मिस्टर वेट कोई कोई ना ते औखे रखे ने पढ़े नहीं वेंदे ते किना बंदे ने कोई सौखे रखे हैं कोई बंदा पढ़ छाना शायद आसमान नहीं थी पिया शायद आसमान नहीं थी पिया या ले गया और करो ते किना किना ने बड़े अजीब व गरीब ना रखे होंगे 8 बंदे लाइव दे पे थोड़ा सारे ने वेलकम खुश आमदीद जी आए नु लाइक करो कमेंट करो ते मिस्टर वेट जेड़ा ना कमेंट करके यार किते चला गया कोई गलबात कर और कमेंट शमेंट कर ते की हाल चाल केड़ी जगह तो साडे नाल जुड़े हैं ते बाकी 8 बंदे और वेदे पे ते तुसीं भी लाइक करो कमेंट करो ताकि साडी थोड़ी गपशप लगे ते थोड़ा भी जेड़ा आए जाए ना संडे ओ अच्छे गुजरे ते साडा भी अच्छे गुजरे
ਤੇ ਬਾਕੀ ਸਾਡੇ ਕੋਲ ਇੱਥੇ ਮਾਹੌਲ ਤੇ ਵੈਸੇ ਬਹੁਤ ਪਿਆਰਾ ਹੈ, ਬਹੁਤ ਹੀ ਰੋਮਾਂਟਿਕ ਮਾਹੌਲ ਹੈ। ਤੇ ਹੁਣ ਹੋ ਕੇ ਮੈਂ 9 ਲਾਈਕ ਕਰੋ, ਕਮੈਂਟ ਕਰੋ ਤੇ ਦੱਸੋ ਭਲਾ ਕਿਹੜੀ ਕਿਹੜੀ ਜਗ੍ਹਾ ਤੋਂ ਸਾਡੇ ਨਾਲ ਜੁੜੇ ਹੋਏ ਹੋ, ਕਿੱਥੋਂ ਕਿੱਥੋਂ ਤੱਕ ਸਾਡੀ ਜਿਹੜੀ ਲਾਈਵ ਹੈ ਨਾ ਉਹ ਅਪੜੀ ਹੈ। ਕੋਈ ਸਫ਼ਰ ਕੀਤਾ ਵੀ ਐ ਸੀ ਕੋਈ ਨਹੀਂ, ਮੌਸਮ ਦੀ ਖਰਾਬੀ ਦੀ ਵਜ੍ਹਾ ਤੋਂ ਇੱਥੇ ਕਦੇ ਬਾਹਰ ਅੜ ਗਈ ਕਿੱਕਰ ਸ਼ਿੱਕਰ ਤੇ ਇਹ ਜਿਹੜੇ ਸਾਹਮਣੇ ਕਿੱਕਰ ਹੈ ਇਸ ਤੇ ਯਾ ਇਹਦੇ ਕਿਤੇ ਮਤਲਬ ਸਾਹਮਣੇ ਜਿਹੜਾ ਹੈ ਖੰਭਾ ਜਿਹਾ ਹੈ ਇਹਦੇ ਨਾਲ ਅੜੀ ਖਲੋਤੀ ਹੋਵੇ ਮਤਲਬ, ਤੇ ਉਹ ਦੱਸੋ ਜ਼ਰਾ ਕਿ ਬਈ ਕੋਈ ਅਗਰ ਪਿੱਛੇ ਟੁੱਟੀ ਹੈ ਜਾਂ ਕੋਈ ਨਹੀਂ ਟੁੱਟੀ, ਜੇ ਨਹੀਂ ਟੁੱਟੀ ਤਾਂ ਬਾਅਦ ਕੋਈ ਧੱਕਾ ਸ਼ੱਕਾ ਲਾਈਏ ਤੇ ਟੋਰ ਕੇ ਤੁਹਾਡੇ ਤਾਈਂ ਪੜਾਈਏ ਕਿਹੜੀ ਕਿਹੜੀ ਜਗ੍ਹਾ ਤੋਂ ਜੁੜੇ ਹੋ ਤੇ ਕੀ ਸ਼ੁਗਲ ਮੇਲਾ ਸਵੇਰੇ ਸਵੇਰੇ ਕੋਈ ਨਾਸ਼ਤਾ ਨੁਸ਼ਤਾ ਲਾ ਬੰਦੇ ਨੇ ਜਾਂ ਸਾਡੇ ਰੋਲਦੇ ਰਹਿੰਦੇ ਹੋ, ਇੰਤਜ਼ਾਰ ਕਰਨਾ ਪੈਂਦਾ। ਚਲੋ ਥੋੜਾ बहुत ने तो खैर मेरे कि लंबे इंतज़ार और साढ़े को जनाब ना गैस लग पैंदी तकरीबन कोई 9 वजे ते हूँ इत्थे बंदे ज़्यादातर जेह्ड़े न ओह् 8 वजे कदें नाश्ते नूं लगदे न ते ओह् हुण गर्मियां न हुण तो खैर मेरे कि गैस गैस शैस सही होंदी ते ओह् कोई निं रौला होंदा। सर्दियों बिच एह् रौला बनदा भई ऐका शीशा इद्धर कौन लब्भेआ नहीं खत्म एक पे टूटा है। अच्छा अच्छा ਇਹ ਜਕਮਲ ਦੀ ਵੀ ਬੰਦ ਹੈ ਇਸੇ ਦਾ ਲਗਾ ਮੈਂ ਤੇ ਗਰਮੀ ਸਰਦੀਆਂ ਵਿੱਚ ਇਹ ਰੌਲਾ ਹੁੰਦਾ ਕਿ ਸਰਦੀਆਂ ਵਿੱਚ ਜਿਹੜੀ ਗੈਸ ਹੈ ਨਾ ਇਹ ਪੈਪਾਂ ਵਿੱਚ ਪੈਂਦੀ ਜੰਮ ਤੇ ਉਸ ਤੋਂ ਬਾਅਦ ਇੱਕ ਹੋਰ ਰੌਲਾ ਇਹ ਬਣਦਾ ਕਿ ਸਾਰੇ ਬੰਦੇ ਦੀ ਜਿਹੜਾ ਉਹ ਟਾਈਮਿੰਗ ਹੈ ਨਾ ਉਹ ਇੱਕ ਹੁੰਦੀ ਕਿ ਸਕੂਲ ਖੁੱਲ੍ਹਣ ਹੋਣ ਤੋਂ ਬਾਅਦ ਬੰਦੇ ਨੂੰ ਸਵੇਰੇ ਸਵੇਰੇ ਹਰ ਬੰਦਾ ਜਨਾਬ ਪੁੱਜੋ ਭਾਈ ਤੇ ਨਸੋ ਨਸ ਤੇ ਉਹ ਜਨਾਬ ਨਾ ਸਾਰੇ ਬੰਦੇ ਨਾਲ ਇਕੱਠੇ ਇੱਕ ਮਿਸਾਲ ਦੇ ਆਨਲਾਈਨ ਹੋ ਜਾਂਦੇ ਨੇ ਗੈਸ ਦੇ ਉੱਤੇ ਉਹ ਗੈਸ ਤੇ ਪ੍ਰੈਸ਼ਰ ਪਾਉਂਦਾ ਗੈਸ ਪੂਰੀ ਹੁੰਦੀ ਕੋਈ ਨਹੀਂ ਉਸ ਦੇ ਨਾਲ ਬਾਅਦ ਜਿਹੜਾ ਨਾ ਉਹ ਪੈਪਾਂ 'ਚ ਗੈਸ ਆਉਂਦੀ ਕੋਈ ਨਹੀਂ ਤੇ ਬੰਦੇ ਕੋਈ ਬੜਾ ਔਖਾ ਹੋ ਕੇ ਨਾਸ਼ਤਾ ਬਣਾ ਲੈਂਦੇ ਤੇ ਕੋਈ ਜਿਹੜੇ ਨੇ ਉਹ ਰਹਿ ਜਾਂਦੇ ਤੇ ਕਿੰਨਾ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਕਿਉਂਕਿ ਜਿਸ ਟਾਈਮ ਆਖਰੀ ਘੰਟਾ ਅੱਧਾ ਘੰਟਾ ਰਹਿੰਦਾ ਹੁੰਦਾ ਨਾ ਉਸ ਟਾਈਮ ਪਬਲਿਕ ਦੀ ਤਾਦਾਦ ਜਿਹੜੇ ਨੇ ਉਹ ਘੱਟ ਪੈਂਦੀ ਉਹ ਮਤਲਬ ਪਹਿਲੇ ਜਿਹੜੇ ਨੇ ਇੱਕ ਵਾਰੀ ਸਾਰਾ ਪ੍ਰੈਸ਼ਰ ਪਾਉਂਦਾ ਨਾ ਬੱਚੇ ਸਕੂਲ ਜਾਣਾ ਤੇ ਹਰ ਬੰਦਾ ਜਨਾਬ ਆਨਲਾਈਨ ਹੁੰਦਾ ਸੁਬਹ ਯਾਨੀ 6 ਤੋਂ ਲੈ ਕੇ ਨਾ 6 ਨਹੀਂ ਬਲਕਿ 7 ਤੋਂ ਲੈ ਕੇ 8 ਵਜੇ ਤੱਕ ਸਰਦੀਆਂ ਦੀ ਗੱਲ ਕਰ ਰਹੇ 7 ਤੋਂ ਲੈ ਕੇ 8 ਵਜੇ ਤੱਕ ਜਿਹੜਾ ਨਾ ਉਹ ਹਰ ਬੰਦਾ ਆਨਲਾਈਨ ਹੁੰਦਾ ਤੇ ਉਸ ਦੀ ਵਜ੍ਹਾ ਤੋਂ ਬਾਅਦ ਜਿਹੜਾ ਨਾ ਕੰਮ ਖਰਾਬ ਹੋ ਜਾਂਦਾ ਤੇ ਉਹ ਇੱਕ ਵਾਰੀ ਪ੍ਰੈਸ਼ਰ ਪਾਉਂਦਾ ਨਾ ਵਾਹ ਕੀ ਬਾਤ ਹੈ ਤੇ ਪ੍ਰੈਸ਼ਰ ਪਾਉਂਦਾ ਤੇ ਬਸ ਸਾਰੇ ਬੰਦੇ ਆ ਗਏ ਸਾਡੇ अंडे का इंतज़ार कर रहे थे बड़ी देर का दो दे दे क्यों जी चाचा कमल दी हुई है फौत की ते इसकी वजह तो बाद जेह्ड़ा ना असीं कोई अंडे शंडे वल बिच जन्ने दो बनने शनने का क्या वाला डब्बा पे कितने दोनों को पीछे को स्कूल खोल गया अब्बे को अच्छा नहीं खाना को कोई लोगों ने बहुत बनी सर उन्होंने सामने डब्बी नहीं घटाया हां तो बंद तो मैं स्कूल खोल गया तो शेयर उठा यार निकल तो अच्छी क्या है या दूध क्या कारी नाबिर अहमद इस्लामिक ऑफिशियल वालेकुम सलाम कारी साहब की हाल चाल है सेहत तबीयत ठीक है सारे नाल जुड़े हो ते
ਹੋਰ ਤੁਹਾਡਾ ਕੀ ਹਾਲ ਚਾਲ ਹੈ? ਅਸੀਂ ਵੀ ਤੁਹਾਡੇ ਕੀ ਆਖਦੇ ਨੇ ਪੇਟੀ ਭਰਾ, ਯਾਨੀ ਤੁਸੀਂ ਕਾਰੀ ਹੋ ਤੇ ਅਸੀਂ ਹਾਫਿਜ਼ ਹਾਂ। कारी साहब, कारी नाबिर, इंजी कारी साहब लिखे ने या गलती नाल नाबिर लिखी हुई है? नाबिर हो? अल्हम्दुलिल्लाह, आप सुनो भाई? मैं भी ठीक ठाक। कारी साहब से कुछ सुनो, से तबीयत ठीक है? तो केड़ी जगह तो साडे नाल जुड़े हो? केड़ी जगह तो साडे लाइव देख रहे हो? तो माशाल्लाह बड़ी खुशी हुई तुहाडे नाल मिल के कि तुसीं साडे पेटी भरा हो। नबीर, अच्छा कारी नबीर, माशाल्लाह माशाल्लाह। नबीर पहली बारी नाम सुना वैसे मैं ना, आज कहीं नबीर नाम पहले कदें नहीं सुना। ते बाकी तुसीं केड़ी जगह तो साडे नाल जुड़े हो? ते बाकी जितने भी भाई साडे लाइव वेखदे पे हो, तुहाडा सारेयां दा वेलकम। ते हुण मैं आ गया अंदर। हाँ जी, बाहर जरा धुप्प आ गई। वैसे माहौल जरा बड़ा प्यारा ही, गर्मी शर्मी तो कोई नहीं, उही ना धुप्प लगदी पई थोड़ी जी, चुभन चुभन आंदी ते जहन दे विच ना खालिश जी पैंदी धुप्प। उस वास्ते इस वास्ते बाद मैं जरा ना अंदर आ गया। कारी साहब किधर गए हो? कोई नहीं, दोबारा कमेंट नहीं था। कॉल जी, लाइक भी सब्सक्राइब भी ठीक हो गया। कारी साहब बहुत बहुत शुक्रिया आप थोड़ी मुल्तां दा, ते बड़ी खुशी होई तुहाडे नाल मिल के। ते हुण इक गल तुसीं जेह्ड़ी मैं पुछदा पे ओह् ना दस्सदे पे, वो केड़ी जगह तो साडे नाल जुड़े हो? ਇਹ ਵੀ ਦੱਸੋ ਹਨ ਤੇ ਬਸ ਸਾਨੂੰ ਪਤਾ ਲੱਗਿਆ ਕਿ ਸਾਡੀ ਲਾਈਫ ਕਿੱਥੇ ਕਿੱਥੇ ਵਧੀ ਤੇ ਸਾਨੂੰ ਇਸ ਗੱਲ ਦੀ ਜਿਹੜੀ ਬੜੀ ਖੁਸ਼ੀ ਹੁੰਦੀ। ਬਸ ਸਾਡੀ ਗੱਲਬਾਤ ਜਿਹੜੀ ਨਾ ਉਹ ਅਗਰ ਕੋਈ ਟੁਰੀ ਹੋਈ ਤਾਂ ਹੈ, ਕੋਈ ਸਫਰ ਤਾਂ ਕਰ ਰਹੀ ਤੇ ਉਹੀ ਤਾਂ ਸਾਨੂੰ ਇਹ ਵਹਿਮ ਰਹਿੰਦਾ। ਬਸ ਸਾਡੀ ਗੱਲ ਦੀ ਨਾ ਉਹ ਇੱਥੇ ਖਲੋਤੀ ਅਗਰ ਟੁਰੀ ਕੋਈ ਨਹੀਂ ਪਈ, ਕਿਉਂ ਜੇ ਅਸੀਂ ਚਾਹੁੰਦੇ ਸਾਡੀ ਗੱਲਬਾਤ ਅੱਗੇ ਤੁਰੇ। गिलगित से हूँ, वाह जी वाह, क्या बात है। कारी साहब हकीकत है, यकीन जानो कि भाई हुण ना डबल खुशी हो रही। गिलगित के लोग जो ने बड़े अच्छे ने माशाल्लाह। उस तो बाद पाकिस्तान का बड़ा ही खूबसूरत इलाका बल्तिस्तान, ते असी भी जिंदगी दे विच ख्वाहिश रखते हैं कि अल्लाह ताला सानू भी ना गिलगित बल्तिस्तान में खावे। ते माशाल्लाह बड़ा खूबसूरत इलाका। सकरदू हो गया, चिलास दी गर्मी, हुंजा, उस तो बाद ओके दिन होर इस तरह वाह वाह जिले हैं। ते हुण जेह्ड़े ना मैनू नांऽ नहीं आंदा पिया, अस्तौर, उस तो बाद खपलू, ते इस तरह ना वाह वाह इलाके हैं, बड़े खूबसूरत खूबसूरत इलाके हैं। ते कारी साहब मैं पंजाबी बोल रहा, तुहानू समझ आ रही है नहीं आ रही? क्यों जे तो तुसी ना या उर्दू स्पीकिंग हो तो या गिलगिती ज़बान बोलदे हो, ते पता नहीं हुण तुहानू मेरी समझ आ रही है नहीं आ रही? अगर नहीं आ रही ना तो मैं उर्दू विच गलबात कर लेना। ते तुसी वैसे बेसिक गिलगित दे रहने वाले हो या मतलब पंजाब दे या किसी और इलाके दे रहने वाले हो? तो वैसे गिलगित गए हो किसी कम नाल या उत्थे किते पढ़ांदे हो किसी मदरसे? ते बाकी 9 बंदे होर भी साडी लाइव वेखदे पे हो, तुहाडा सारेयां दा वेलकम, खुश आमदीद, जी आयां नू। ते लाइक करो, कमेंट करो, ते तुसी भी अपना अपना इलाका दसो कि ताकि साडी थोड़ी गपशप चले ते एक कम्यूनिटी बने कि भाई जेह्ड़ा ना पाकिस्तान दे दुनिया दे मुख्तलिफ इलाके चो लोग साढ़े नाल जुड़ रहे हैं। तो इस चीज़ की बड़ी खुशी होती है हकीकत है कि मुख्तलिफ इलाके के लोग अगर मिलन तो अपने इलाके के जोड़े लोग हैं ना ये भी अगर अपने इलाके तो बाहर कदे मिलन ना तो वह बन जाते गराई, ओह्दी भी बड़ी खुशी होती। तो हुण बाहर तो इ'यां होंदा भाई मतलब अपने तुसीं अपने जिले तो कदें बाहर रैंह्दे हो ना उत्थे भी तुहानू नाल आह्ले जिले दा बंदा लभसी ना तो ओह् भी तुहानू जेह्ड़ा बड़ा प्यारा लगसी। इस तरह अगर तुसीं बाहर किसी मुल्क होंदे हो ना
ਤੇ ਉੱਥੇ ਤੁਹਾਨੂੰ ਜਿਹੜਾ ਨਾ ਮਿਸਾਲ ਦੇ ਤੌਰ ਤੇ ਤੁਸੀਂ ਰਹਿਣ ਵਾਲੇ ਹੋ ਜਨਾਬ ਸਰਗੋਦੇ ਦੇ, ਮੈਂ ਰਹਿਣ ਵਾਲਾ ਖੁਸ਼ਾਬ ਦਾ। ਤੇ ਹੁਣ ਮੈਨੂੰ ਜਿਹੜਾ ਨਾ ਮੁਲਤਾਨ ਦਾ ਬੰਦਾ ਮਿਲ ਸੀ ਨਾ, ਉਹ ਵੀ ਮੈਨੂੰ ਇੰਝ ਲੱਗ ਸੀ ਵੀ ਜਿਵੇਂ ਵੀ ਜਿਹੜਾ ਨਾ ਮੇਰਾ ਗਵਾਂਢੀ ਹੈ। ਇਹਦੀ ਤੇ ਮੇਰੀ ਗੱਲ ਨਾ ਕਦ ਸਾਜੀ। ਬਹੁਤ ਸ਼ੁਕਰੀਆ ਕਾਰੀ ਸਾਹਿਬ, ਕਾਰੀ ਨਾਬਰ ਸਾਹਿਬ ਸਾਡੇ ਨਾਲ ਜੁੜੇ ਹੋਏ, ਸਾਡੀ ਲਾਈਵ ਵੇਖ ਰਹੇ ਨੇ ਤੇ 7 ਬੰਦੇ ਹੋਰ ਵੀ ਵੇਖਦੇ ਪਏ ਤੇ ਤੁਸੀਂ ਵੀ ਦੋਸਤੋ ਲਾਈਕ ਕਰੋ, ਉਸ ਤੋਂ ਬਾਅਦ ਕमेंट ਕਰੋ ਤਾਂ ਕਿ ਸਾਡੀ ਥੋੜੀ ਵੀ ਗੱਲਬਾਤ ਚੱਲ ਸਕੇ। 10 ਬੰਦੇ ਹੁਣ ਹੋ ਗਏ ਨੇ जी। गिलगित में मेरा मदरसा है भाई, माशाल्लाह माशाल्लाह काजी साहब इस ਤੁਹਾਡੇ ਵੀ गिलगित आना ना ਤੇ ਇਨਸ਼ਾਅੱਲਾ ਤੁਹਾਡੇ ਮਦਰਸੇ ਹੀ ਸਟੇ ਕਰਨਾ ਤੇ ਤੁਹਾਡੇ ਨਾਲ ਮੁਲਾਕਾਤ ਹੋਸੀ ਜਦੋਂ ਵੀ ਅਸੀਂ गिलगित ਹੋਸੇ ਨਾ ਤੇ ਤੁਹਾਨੂੰ ਇਨਸ਼ਾਅੱਲਾ ढूंढ सही क्यों जी, ढूंढने से खुदा भी मिल जाता है। ਤੇ ਬਾਕੀ 6 ਬੰਦੇ ਸਾਡੀ ਲਾਈਵ ਵੇਖਦੇ ਪਏ, ਤੁਹਾਡਾ ਸਾਰਿਆਂ ਦਾ ਵੈਲਕਮ। ਤੇ ਇੱਕ ਹੋਰ ਮੈਂ ਗੱਲ ਕਰ ਰਿਹਾ ਸੀ, ਪਤਾ ਨਹੀਂ ਕਿਹੜੀ ਮੇਰੇ ਹੁਣ ਜ਼ਿਹਨ ਤੋਂ ਨਿਕਲ ਗਈ। ਜੇ ਅਗਰ ਕੋਈ ਭਾਈ ਯਾਦ ਕਰਾ ਸਕਦਾ ਤਾਂ ਮੈंने ਨਿੱਕਾ ਜਿਹਾ ਕमेंट ਕਰ ਦੇਵੇ ਤਾਂ ਕਿ ਮੇਰੀ ਜਿਹੜੀ ਹੁਣ ਇੱਕ ਹੋਰ ਭਾਈ ਵੀ ਲਾਈਕ ਕੀਤਾ ਤੇ 8 ਬੰਦੇ ਜਿਹੜੇ ਨੇ ਉਹ ਸਾਡੀ ਲਾਈਵ ਵੇਖਦੇ ਪਏ, ਸਾਰੇ लाइक करो कमेंट करो। कोटली सतिया से हूँ जनाब, आप कहाँ से हो? माशाल्लाह माशाल्लाह मुनीब भाई थोड़ा भी वेलकम। कोटली सतिया भी बहुत ही खूबसूरत रावलपिंडी की तहसील है ਤੇ ਮੈਂ ਭਾਈ ਖੁਸ਼ਾਬ ਤੋਂ ਤੁਹਾਡੇ ਨਾਲ ਜੁੜੇ ਹਾਂ। ਸੂਬਾ ਪੰਜਾਬ ਦੇ ਵਿੱਚ ਆਪਣਾ ਖੁਸ਼ਾਬ ਨੂੰ ਘੱਟ ਬੰਦੇ ਜਾਣਦੇ ਨੇ ਤੇ ਤੁਹਾਨੂੰ ਦੱਸਾਂ ਕਿ ਭਾਈ ਸਰਗੋਦਾ ਦੇ ਨਾਲ ਜ਼ਿਲ੍ਹਾ ਸਰਗੋਦਾ ਨਾ ਉਸ ਦੇ ਨਾਲ ਕਰਕੇ ਛੋਟਾ ਜਿਹਾ ਜ਼ਿਲ੍ਹਾ ਖੁਸ਼ਾਬ ਤੇ ਉੱਥੋਂ ਮੈਂ ਤੁਹਾਡੇ ਨਾਲ ਜੁੜੇ ਹਾਂ। ਤੇ ਕੋਟਲੀ ਸਤੀਆਂ ਵੀ ਭਾਈ ਵੇਖਿਆ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਤਹਿਸੀਲ ਹੈ। ਰਾਵਲਪਿੰਡੀ ਤੋਂ ਜਿਹੜਾ ਬਾਗ ਰੋਡ ਹੈ ਨਾ ਉਸ ਦੇ ਉੱਤੇ ਆਂਦੀ ਕੋਟਲੀ ਸਤੀਆਂ ਤਹਿਸੀਲ। ਤੇ ਅਸੀਂ ਅੰਦਰੋਂ ਸ਼ਹਿਰ ਤਾਂ ਨਹੀਂ ਵੇਖਿਆ, ਜਿਹੜੇ ਬਾਹਰ ਉੱਥੇ ਆਪਣਾ ਹੈ ਨਾ ਇਹ ਰੋਡ ਵਹਿੰਦਾ ਪਿਆ ਬਾਗ, ਉਸ ਰੋਡ ਦੇ ਉੱਤੇ ਉਹ ਇੱਕ ਰੋਡ ਬਾਗ ਨੂੰ ਨਿਕਲ ਵਹਿੰਦੀ ਤੇ ਇੱਕ ਜਿਹੜੀ ਉਹ ਮਰੀ ਨੂੰ ਵਹਿੰਦੀ ਤੇ ਇੱਕ ਉੱਤੇ ਬਿਲਾਵਲ ਸ਼ਰੀਫ ਦਰਬਾਰ ਹੈ ਉੱਥੇ ਵਹਿੰਦੀ ਹੈ ਨਾ, ਉੱਥੋਂ ਤੱਕ ਅਸੀਂ ਗਿਆ ਸੀ ਤੇ ਉਹ ਜਾ ਵੇਖੇ। ਇੱਕ ਹੋਰ ਬਾਈ ਲਾਈਕ ਕੀਤਾ, ਟੋਟਲ ਹੋ ਗਏ 4-8 ਬੰਦੇ ਸਾਡੀ ਲਾਈਵ ਵੇਖਦੇ ਪਏ ਤੇ ਤੁਹਾਡਾ ਸਾਰਿਆਂ ਦਾ ਵੈਲਕਮ, ਖੁਸ਼ ਆਮਦੀਦ, ਜੀ ਆਇਆਂ ਨੂੰ। ਤੇ ਕਾਰੀ ਸਾਹਿਬ ਨਾਲ ਵੀ ਗੱਲਬਾਤ ਹੋ ਰਹੀ। ਕਾਰੀ ਸਾਹਿਬ ਬਹੁਤ ਸ਼ੁਕਰੀਆ ਤੇ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ, ਤੁਹਾਡੀ ਮੁਹੱਬਤਾਂ ਦਾ ਸ਼ੁਕਰੀਆ। ਤੇ ਹੋਰ ਵੀ ਜਿਤਨੇ ਬੰਦੇ ਸਾਡੀ ਲਾਈਵ ਵੇਖਦੇ ਪਏ ਤੁਹਾਡਾ ਸਾਰਿਆਂ ਦਾ ਵੈਲਕਮ, ਖੁਸ਼ ਆਮਦੀਦ, ਜੀ ਆਇਆਂ ਨੂੰ। ਤੇ ਲਾਈਕ ਕਰੋ ਕमेंट ਕਰੋ। ਤੇ ਬਾਕੀ ਉਸ ਤੋਂ ਬਾਅਦ ਦੋਸਤੋ ਅੱਜ ਤੁਹਾਡਾ ਸੰਡੇ ਜਿਹੜਾ ਨਾ लेतराड़ रोड है, अच्छा लेतराड़ रोड सुनना रोड का नाम ठीक हो गया भाईजान, बहुत शुक्रिया तो सर माहिती थी। ते बड़ा खूबसूरत इलाका थोड़े इलाके ना 3-4 दफ़ा जान होया ही, शहर वाले पासे नहीं जान होया। ते वैसे ख्वाहिश है बड़ी कि शहर वाले पासे भी किदा जाना, क्योंकि शहर उतो नज़र आंदा ते बड़ा खूबसूरत शहर है। रावलपिंडी की तहसील है जना भाई, रावलपिंडी की तहसील है ना या मरी दी है, मेरे हिसाब से रावलपिंडी की है कोटली सतियां ते अगे रोड निकल वैंदा बाग नूं। ते उस तो बाद 8 बंदे साडी लाइव वेखदे पे हो, तुहाडे सारिआं दा वेलकम, खुश आमदीद, जी आयां नूं। गिलगित जगलोट डमोट में मेरा मदरसा है, गिलगित जब भी तशरीफ लाया। मैं भाईजान ए ना तुहाडा एड्रैस जेड़ा ना वो लिख लेना इंशाल्लाह। काजी साहब जदन भी ना प्रोग्राम है जिंदगी साथ देता ना ते मैं इंशाल्लाह ज़रूर कारी साहब को चक्कर ला सकता थोड़े को इंशाल्लाह सटे हो सी। अच्छा जी इधर क्या जगलोट डमोट ठीक हो कारी साहब, मैं जनाब ने थोड़ा एड्रैस नोट कर लिया तो इंशाल्लाह मुलाकात हो सी। क्यों जी नवे नवे लोगों नाल मिलन दी ना मैनू बड़ी चाह आंदी ते फिरन टुरन दे मैनू बहुत शौक है, लेकिन मजबूरियां जिहड़ियां ना वो थोड़ा जिहा हत्थ पैर रुकेंदियां ते चलन फिरन तो मैं आ रही है, मैं चल फिर ना सकदा क्यों जी माजूरी हो गई कुछ अरसा पहले, तकरीबन बल्कि बहुत तो 15 साल हो गए माजूरी हो गई। उस तो पहले मतलब कुछ ना बेहतरी आई, चल फिर लेविंदे साइकिल मोटरसाइकिल चला लेविंदे। ते मरी की तहसील है पहले पिंडी की थी, अच्छा अच्छा ठीक हो गया। मैं पहले जिस टाइम ਅਸੀਂ ਜਾਂਦੇ ਸਨ ਉਸ ਟਾਈਮ ਪਿੰਡੀ ਦੀ ਤੇ 15 ਸਾਲ ਪਹਿਲੇ ਮਾਜ਼ੂਰੀ ਹੋ ਗਈ, ਮਸਲਾ ਬਣਿਆ ਇੱਕ ਤੇ ਉਸ ਨੂੰ ਬਿਹਤਰ ਕਰਨ ਵਾਸਤੇ ਕੋਸ਼ਿਸ਼ ਕੀਤੀ
लेकिन वो उल्टा जरा काम खराब हो गया। अच्छा जी, एक और भाई साहब नाल जुड़े हैं, दादत हैंड्रा, आई थिंक यू आर from any eastern country, western country, uh, which country you belong, and you are welcome on my live। ਤੇ ਇਹ ਭਾਈ ਉਹਨਾਂ ਸਿਰਫ ਜਿਹੜੇ ਨਾ ਉਹ ਇਹ ਨਹੀਂ ਹੁੰਦੇ ਦੂਜੇ, ਉਹ ਕਿਸ ਦਿਨ ਦਾ ਪਤਾ ਨਹੀਂ ਕਿਹੜੇ ਇਹ ਯਾਰ ਸਦੀ ਦਿਨ, ਮੈਨੂੰ ਤਾਂ ਇਹਦਾ ਨਾਮ ਹੀ ਨਹੀਂ ਯਾਦ ਆਉਂਦਾ ਪਿਆ। ਐਟ ਦ ਰੇਟ ਆਫ ਅੱਛਾ ਜੀ, ਦਾਦਤ ਹੈਂਡਰਾ, ਇਹ ਭਾਈ ਕੋਈ ਗੋਰਾ ਜਿਹੜਾ ਨਾ ਸਾਡੇ ਨਾਲ ਜੁੜਿਆ, ਤੇ ਭਾਈ ਤੇਰਾ ਵੈਲਕਮ, ਖੁਸ਼ ਆਮਦੀਦ, ਜੀ ਆਇਆਂ ਨੂੰ। ਤੇ ਬਾਕੀ ਤੂੰ ਕਮੈਂਟ ਸ਼ਮੈਂਟ ਕਰ ਤੇ ਇਨਸ਼ਾਅੱਲਾ ਤੇਰੇ ਨਾਲ ਵੀ ਗੱਪਸ਼ਪ ਲੱਗ ਸੀ। You write the comment and I will try to chat with you also in English। अच्छा, मैंने याद आ गई यार, पहले याद नहीं आता। हेलो दादत हैंड्रा, हेलो, वेयर आर यू फ्रॉम। ते ओ काजी साहब ना मसला इंज बने भाई, आज तो 15 साल पहले ना इंज होया भाई, एक मसला बने तो उसको सेट करने वास्ते जरा ना कोशिश की थी, ते वो उल्टा काम खराब हो गया, तो उस तो पीछे चलन फिरन वाला जरा सिस्टम है खत्म हो गया। आगे नेट को मसला बन गई, जिसकी वजह तो नेट डिस्कनेक्ट हो गई, कनेक्ट हो गई दी। मैं तक कोई लंबी ब्रेक आ ते जिंदगी। नो यू फ्रॉम, व्हाट इज द मीन ऑफ नो वा। अच्छा, ते ओ ना आपका कौन सा इलाका है भाई? मेरा कारी साहब खुशाब है। खुशाब ये ना डिस्ट्रिक्ट सरगोदा के साथ है, पंजाब में है। अच्छा, एक और आपको बताऊं कि भाई रावलपिंडी से इस्लामाबाद से मोटरवे पे जाए ना इधर लाहौर, तो रास्ते में एक इंटरचेंज आता है बेरा, और बेरा इंटरचेंज से ना फिर ये हमारा इलाका शुरू हो जाता है। उसके अलावा एक लिल्ला इंटरचेंज है, लिल्ला इंटरचेंज से भी जो है ना हमारे इलाके में आया जा सकता है। तो सारे दोस्तों का वेलकम। तो मैं गल सुना रहा भाई इंज होया कि आज तो 15 साल पहले ना मेरा एक मसला ही छोटा जा, उस मसले ਨੂੰ ਸੈੱਟ ਕਰਨ ਵਾਸਤੇ ਕੋਸ਼ਿਸ਼ ਕੀਤੀ, ਤੇ ਉਹ ਮਸਲਾ ਜਿਹੜਾ ਨਾ ਬਹੁਤ ਵੱਡਾ ਹੋ ਗਿਆ। ਇਹ ਜ਼ਿੰਦਗੀ ਦੇ ਨਾਲ ਵੈਸੇ ਤਜਰਬਾਤ ਹੁੰਦੇ ਨੇ ਕਿ ਮੇਰੇ ਨਾ ਪੱਠੇ ਥੋੜੇ ਜਿਹੇ ਨਾ ਕਮਜ਼ੋਰ ਹੋ ਗਏ ਹਨ ਕੁਝ ਕਿਸੇ ਵਜ੍ਹਾ ਤੋਂ, ਤੇ ਉਹਨਾਂ ਨੂੰ ਬਿਹਤਰ ਕਰਨ ਵਾਸਤੇ ਮੈਂ ਕਰਾਈ ਫਿਜ਼ੀਓਥੈਰੇਪੀ। ਤੇ ਇਹ ਜੇ ਆਖਦੇ ਨਹੀਂ ਸਿਆਣੇ ਕਿ ਬਈ ਨੀਮ ਹਕੀਮ ਬਾਬਾ ਦੇ ਜਾਨ, ਇਹ ਗੱਲ ਵਾਕਈ ਸਹੀ ਨੇ। ਤੇ ਹੰਝੇ ਨਾ छोटा जी भी मसला होवे ना तो कोशिश करो किसी अच्छे डॉक्टर को जाओ, समझदार डॉक्टर को जाओ, इंजे ना लल्लू बल्लू डॉक्टर को ना जाओ, वो छोटे मसले ਨੂੰ जनाब ना ਵੱਡਾ ਕਰ ਸਕਦਾ। ਤੇ ਮੇਰੇ ਨਾਲ ਇਸੇ ਤਰ੍ਹਾਂ ਹੋਇਆ ਕਿ ਮੇਰਾ ਛੋਟਾ ਜਿਹਾ ਮਸਲਾ ਹੀ ਉਸ ਨੂੰ ਬਿਹਤਰ ਕਰਨ ਵਾਸਤੇ ਜਨਾਬ ਜਿਹੜਾ ਨਾ ਅਸੀਂ ਗਏ ਉਸੇ ਫਿਜ਼ੀਓਥੈਰੇਪੀ ਕਰਾਈ। ਤੇ ਫਿਜ਼ੀਓਥੈਰੇਪੀ ਜਨਾਬ ਜਿਹੜਾ ਨਾ ਉਹ ਕਰਾਉਣ ਨਾਲ ਨਾ ਮੇਰਾ ਮਸਲਾ ਅੱਗੇ ਨਾਲੋਂ ਵੱਧ ਗਿਆ, ਤੇ ਮੇਰੇ ਪੱਠੇ ਜਿਹੜੇ ਨਾ ਉਹ ਅਗਲੇ ਹਾਲੋਂ ਵੀ ਗਏ, ਪੱਠੇ ਬਿਲਕੁਲ ਜਿਹੜੇ ਨਾ ਉਹ ਸੁੱਕੜ ਗਏ ਤੇ ਬਿਲਕੁਲ ਕਮਜ਼ੋਰ ਹੋ ਗਏ ਨੇ। ਤੇ ਦੋਸਤੋ ਤੁਸੀਂ ਲਾਈਵ ਮੇਰੀ ਵੇਖਦੇ ਪਏ ਹੋ, ਕੋਲ ਵੇਖਦੇ ਪਏ ਕਿਉਂ ਜੀ? ਅੱਗੇ ਕਮੈਂਟ ਆ ਰਹੇ ਨੇ, ਵਾਹ ਹੁਣ ਜਿਹੜੇ ਫਿਲਹਾਲ ਰੋਕ ਗਏ ਕਮੈਂਟ, ਤੇ ਲਿਹਾਜ਼ਾ ਕਮੈਂਟ ਕਰੋ, ਲਾਈਕ ਕਰੋ, ਤਾਂ ਕਿ ਮੈਨੂੰ ਪਤਾ ਚੱਲਦਾ ਰਹੇ ਕਿ ਤੁਸੀਂ ਮੇਰੀ ਗੱਲਬਾਤ ਸੁਣ ਰਹੇ ਹੋ। ਅੱਛਾ, ਤੇ ਉਹ ਇਸ ਤਰ੍ਹਾਂ ਹੋਇਆ ਕਿ ਬਈ ਮੈਂ ਜਿਹੜਾ ਨਾ ਛੋਟੇ ਜਿਹੇ ਮਸਲੇ ਨੂੰ ਬਿਹਤਰ ਕਰਾਉਣ ਵਾਸਤੇ ਫਿਜ਼ੀਓਥੈਰੇਪੀ ਕਰਾਈ। ਫਿਜ਼ੀਓਥੈਰੇਪੀ ਯਾਨੀ ਸ਼ਵਾਵਾਂ ਲਾ ਕੇ ਜਿਹੜੇ ਵਰਜ਼ਿਸ਼ ਕਰਾਉਂਦੇ ਨੇ, ਉਹ मैंने एक बंदे मशवरा दिता ही कि भाई उसका भी ना उसका इंज होया कि उसका एक्सीडेंट होया, उसकी ना लत्तां टुट गई दोए, ते उस जनाब ना इलाज शराज करांदा रहा। उस तो बाद उस ना फिजियोथेरेपी कराई इसका वो बंदा ना चलन फिरन लग गया। उसमें मशवरा दिता भाई तू भी इस तरह करके फिजियोथेरेपी करा ते तेरा काम भी ना सेट हो गया। मैं भी जनाब उसका मशवरा मान लिया, ते मैं भी फिजियोथेरेपी च कराई। लेकिन उसका मसला ही होर ते मेरा मसला ही होर, ते उसका तो काम सैट हो गया, मेरा जो कम अगे नाल भी बिगड़ गया। पढ़ता था वो मौलाना साहब भी शाब का था, मौलाना अफजल अलवी साहब, माशाल्लाह माशाल्लाह। अच्छा अच्छा, ते मेरा मसला उतो ना होर बिगड़ गया। तो उस तो बाद मेरी ना चलने फिर जी सकत
ਜਿਹੜੀ ਤਾਕਤ ਹੈ ਨਾ ਉਹ ਹੋ ਗਈ ਖਤਮ। ਤੇ 15 ਸਾਲ ਤੋਂ ਮੈਂ ਮਾਜ਼ੂਰ ਹਾਂ, ਲੇਕਿਨ ਹੌਸਲਾ ਜਿਹੜਾ ਨਾ ਉਹ ਬਹੁਤ ਬੁਲੰਦ ਹੈ। ਜ਼ਿੰਦਗੀ ਜੋ ਜੀ ਗੁਜ਼ਾਰਨੀ ਹੈ ਇਨਸਾਨ, ਤੇ ਅੱਲਾਹ ਤਾਲਾ ਜਿਸ ਹਾਲ ਵਿੱਚ ਵੀ ਰੁਕੇ ਨਾ ਉਸ ਦਾ ਸ਼ੁਕਰ ਅਲਹਮਦੁਲਿਲਾ। 4 ਬੰਦੇ ਲਾਈਕ ਵੇਖਦੇ ਪਏ, ਲਾਈਕ ਕਰੋ, ਕਮੈਂਟ ਕਰੋ। ਤੇ ਕਾਲੀ ਸਾਹਿਬ ਨੇ ਨਾਲ ਵੀ ਗੱਲਸ਼ਪ ਲੱਗ ਰਹੀ, ਤੇ ਇਹ ਕਾਲੀ ਸਾਹਿਬ ਮੈਂ ਤੁਹਾਨੂੰ ਆਪਣੀ ਦਾਸਤਾਨ ਸੁਣਾ ਰਿਹਾ। ਤੇ ਬਈ ਜ਼ਿੰਦਗੀ ਜਿਹੜੀ ਨਾ ਉਹ ਬੰਦੇ ਗੁਜ਼ਾਰਨੀ ਹੈ, ਸੌਖੀ ਹੋਵੇ ਤੇ ਭਾਵੇਂ ਔਖੀ ਹੋਵੇ। ਤੇ ਇਹ ਜਿਹੇ ਵਾਹ ਰੋਣਾ ਤੇ ਕੁਰਲਾਣਾ ਤੇ ਵਬੇਲਾ ਕਰਨਾ ਨਾ ਇਹ ਗਲਤ ਹੁੰਦਾ। ਇਸ ਵਾਸਤੇ ਜਿਸ ਹਾਲ ਵਿੱਚ ਵੀ ਅੱਲਾਹ ਤਾਲਾ ਰੱਖੇ ਉਹਦਾ ਸ਼ੁਕਰ ਅਦਾ ਕਰਨਾ ਚਾਹੀਦਾ। ਤੇ ਮਤਲਬ ਮਾੜੇ ਤੇ ਤੁਸੀਂ ਅੱਲਾਹ ਦਾ ਸ਼ੁਕਰ ਅਦਾ ਕਰੋ ਨਾ। ਹੁਣ ਵੇਖੋ ਨਾ ਕਿ ਬੰਦੇ ਕੋਲ ਲੱਖਾਂ ਕਰੋੜਾਂ ਹੋਣ ਤੇ ਵੱਧ ਬੰਦੇ ਸ਼ੁਕਰ ਕਰਿੰਦੇ ਹੀ ਹੈ, ਤੇ ਬੰਦੇ ਕੋਲ ਕੁਝ ਨਾ ਹੋਵੇ ਨਾ ਤੇ ਵੱਧ ਸ਼ੁਕਰ ਕਰੇ ਨਾ ਤੇ ਅਸਲ ਸ਼ੁਕਰ ਤਾਂ ਹੁੰਦਾ ਉਹ। آمین قاری صاحب بہت شکریہ، اللہ تعالیٰ آپ کو سلامت رکھے۔ تے اس واسطے نا اچھا میرا نا پھرن ٹرن دا شوق ہے، بہت زیادہ شوق ہے، تے لیکن وجہ یہ وجہ معاملات ہو گئے، مسائل بن گئے، اس دی وجہ تو مطلب پھرنا ٹرنا جڑا نا وہ تھوڑا جہا ہو گیا اوکھا۔ تے لیکن میں حوصلہ بڑا بلند رکھا تے اللہ تعالیٰ جڑا نا کدی بھی میں تو نہیں پکی 100% گل دس رہے کہ اللہ تعالیٰ کدی بھی کسی نو بے آسرا نہیں چھوڑے دا۔ تے اللہ تعالیٰ ایک آزمائش اللہ تعالیٰ کی طرف آوے نا تے اس دے بدلے اللہ تعالیٰ بندے نو بہت زیادہ نوازدا۔ تے اسی طرح میرے نال بھی مسئلہ ہے کہ میں پھرن ٹرن دا شوق ہے، اللہ تعالیٰ میرا شوق جڑا نا آہستہ آہستہ پورا کرنا پیا۔ کدی میں کوئی علاقہ ویکھنا، کدی میں کوئی علاقہ ویکھنا، حالانکہ میری معذوری بھی ہے اس دے باوجود۔ اس تو بعد میں نے اللہ تعالیٰ اے آزمائش دیتی ہوئی نا تے میں اللہ تعالیٰ دا جتنا شکر ادا کرانا وہ کم ہے کہ میری اس ٹائم تقریباً 37-38 سال عمر ہے، لیکن الحمدللہ اس تو علاوہ میں کدی جڑا نا کوئی اور کسی قسم کا مسئلہ نہیں، کوئی بیماری نہیں، کوئی پریشانی نہیں، بس صرف یہ ہے کہ یہ معذوری ہے۔ تے باقی جڑا نا اللہ تعالیٰ میں نے جڑا نا نظام چلایا بڑا ماشاءاللہ سونا چلایا، جتنا اس کا شکر ادا کیتے وجہ نا وہ کام ہے۔ تے تھوڑا ہوئے بات ہوئے اس دن شکر ادا کرنا چاہیے، تے تھوڑے تے خاص کر جڑا نا شکر ادا بند کرے نا تے مشکلات بھی بندہ شکر ادا کرنا تے اللہ تعالیٰ بندے نو ہور نوازدا۔ منیب آپ 37 کے نہیں لگتے، آپ تو 27 تک کے لگتے ہو۔ بالکل بھائی جان تھوڑے سامنے کہ عمر میری چھپی ہوئی اللہ تے دیکھنے میں ینگ لگتا ہوں ویسے، اور میں بیٹھا ہوں آپ کے سامنے اور آپ کو یہ بھی نہیں لگ رہا ہوگا کہ میں مطلب معذور ہوں یا میرے کوئی مسئلہ مسائل ہے، یہ بھی آپ کو نہیں لگتا ہوگا۔ تے لیکن اللہ تعالیٰ دے شکر ہے کہ اللہ تعالیٰ ویکھو نا کہ کوئی آزمائش لیندا، کوئی مسائل پریشانی دیندا نا تو اس دے بدلے جڑے نا اللہ تعالیٰ بہت نوازدا۔ بس انسان دی سمجھ نہیں آندی، اسی آنا نا شکر ہے اسی کمزور ہاں، تے اسی وا جڑا نا انہاں چیزاں نو انہاں گلاں نو سمجھ نہ سکدے۔ اسی وا جڑا نا اسی آخدے کہ سان دنیا دی ہر آسائش ملے، سارا کچھ ملے، تے اپنے تو ساڈی جڑی ساڈی ہے نا طلب، ساڈی جڑی خواہش ہے یہ جناب ختم ہی نہیں ہوندی۔ تے لیکن جڑا نا اللہ تعالیٰ سانو وہ دیندا جڑا ساڈے واسطے بہتر ہوندا، تے اسی جناب وہ ڈھونڈے ودے ہوندے جوڑے جی جناب نا مطلب اسی اتنی ساری چیز ڈھونڈے ودے ہوندے تے اللہ تعالیٰ سان اتنی چیز جڑا نا دینا چاہندا تے وہ دیندا۔ تے اس واسطے تھوڑے صبر بندا کر ونجنا سب کچھ لبدا۔ اللہ پاک آپ کے ہر نیک شرعی حاجت کو پورا فرمائے، آمین۔ قاری صاحب بہت بہت شکریہ، ماشاءاللہ تسی بہت دعاواں دے رہے ہو، تے اللہ تعالیٰ تانوں سلامت رکھے، تے اللہ کرے زندگی وچ نا تھوڑے نال ملاقات ضرور ہوئے۔ میں تھوڑا ایڈریس لکھ رہا یہ انشاءاللہ گلگت بلتستان والے پاسے ساڈا پلان ہے، تے ارادہ بندہ کر لوے نا تو کچھ بھی ناممکن نہیں ہے۔ بھائی میں خود 1 سال سے نہیں چل سکا، اب تھوڑا تھوڑا چلتا ہوں سہارے سے۔ اچھا بھیا منیب بھائی آپ کے ساتھ کیا مسئلہ بنا تھا؟ تو اگر آپ نا مناسب سمجھے تو آپ بتائیں، کیونکہ نا کوئی بھی بندے کے ساتھ مسئلہ ہونا تو اس کو آگے نا شیئر ضرور کرنا چاہیے، کہ ہو سکتا ہے کوئی بندہ ایسا مل جائے کوئی مشورہ دے تو اس سے جو ہے نا آپ کے مسائل جو ہے نا وہ حل ہو جائے۔ تو انشاءاللہ قاری صاحب ضرور ملاقات ہو سی انشاءاللہ اگر اس سائڈ تے چکر لگا تھا۔ تے باقی تسی قاری صاحب انج کرے میرے چینل نو وزٹ کر کے نا تے اتھے میرا نا انسٹاگرام ہے، اس تو بعد واٹس ایپ ہے، اس تے
اگر مناسب سمجھو تو میرا رابطہ کریں. اللہ پاک ہمارے منیب بھائی کو بھی صحت دے. آمین آمین. منیب بھائی آپ ذرا بتاؤ کہ آپ کا مسئلہ کیا ہے, کیسے بنا تھا, کیا ہوا, کیسے آپ کے ساتھ یہ حادثہ پیش آیا. باقی میں نے تو اپنی سٹوری آپ کو بتائی ہے کہ کس طرح یہ حادثہ پیش آیا اور اب کیا پوزیشن ہے. تو میں اپنا بتانے سے جو ہے نا وہ مسائل حل ہوتے ہیں. ہماری عادت ہے کہ ہم چھپاتے ہیں. اسی طرح میں نے بھی جو ہے نا چھپایا, کیونکہ جب میرا یہ مسئلہ سٹارٹ ہوا تھا نا, تو اگر میں کسی سہارا لے لینا نا بھائی, کسی سٹک دا کھونڈی دا جنوں آخدن اس دا, یا میں بیساکھی دا سہارا لے لینا نا, تو اج میری یہ پوزیشن ہوا میں چلتا پھردا ہاں. لیکن میں بھی اسی طرح شرماندہ رہا تو میں جو ہے نا جھکدا رہا, تو جھاکی دی وجہ تو میں آج اس پوزیشن میں چاہ کہ میں ایک قدم ہی نہ چل سکتا. اچھا جی, منیب بھائی نے کہا ہے کہ میرا موٹر سائیکل میں ایکسیڈنٹ ہوا تھا, پھر گھر والوں نے دیسی علاج کروایا, اس کی وجہ سے میری اچھا جی اس کی وجہ سے میری ہڈی غلط جڑ گئی, پھر بعد میں آپریشن کروانا پڑ رہا ہے. اوہ اللہ تعالیٰ آپ کو صحت دے. ابھی 90% تک صحیح ہو گیا ہے میرا پاؤں. چلو ماشاء اللہ, اللہ تعالیٰ آپ کو صحت دے. ہاں تو وہی میں آپ کو بتا رہا ہوں نا کہ نیم حکیم وبال جان. تو دیسی علاج بھی آج کل نا بہت کم جو ہے نا حکیم مطلب جو ہے نا قابل آپ کو ملیں گے, آپ کو وہ علاج کر سکیں گے. باقی زیادہ تر جو ہے نا ویسے ہی ہر بندہ حکیم بنا بیٹھا ہے, ہر بندہ ڈاکٹر بنا بیٹھا ہے. ہم گئے تھے ڈاکٹر خالد جمیل ہے لاہور میں, آل پاکستان ڈاکٹر ایسوسیشن کا صدر, وہ بھی نا ڈسیبل ہے. تو ہم اس کے پاس گئے تھے جب یہ میرا مسئلہ بنا تھا نا, اس کے بعد تو ادھر ہم گئے, اس سے ہم نے چیک اپ کروایا. تو یہ وہ آگے پیچھے, تو اس نے یہی بات کی تھی. اس نے کہا تھا کہ ہمارے ملک کا یہی مسئلہ ہے کہ ادھر ہر بندہ ڈاکٹر بنا بیٹھا ہے, ہر بندہ حکیم بنا بیٹھا ہے. اس نے کہا ہے کہ آپ کی جو بیماری ہے نا, یہ واحد بیماری ہے کہ جس کی فزیو تھراپی نہیں کروانی چاہیے تھی. تو لیکن آپ لوگوں نے وہ جو فزیو تھراپی کرائی ہے نا, اس کی وجہ سے آپ کا سارا کام جو ہے نا وہ خراب ہو گیا. تو اس وجہ سے نا بہتر ہے کہ پہلے ہی بندہ نا کسی اچھے ڈاکٹر کے پاس جائے. شمار اس بار نہیں بندہ پہلے سے نہیں بیٹھ گئی تھی بار. قاری صاحب ماشاء اللہ بہت دعائیں دے رہے ہیں. تو قاری صاحب بہت بہت شکریہ تھوڑا سب کے ساتھ. اللہ تعالیٰ فیت والے معاملہ عطا فرمائے سب کے ساتھ. کوئی نہیں بھائی یار پینسل لب گئی پینسل خراب گئی تو لکی تو لب گئی جتنا تین نہ لبیا نہ تو میرے جناب کچھ ہے خراب ہو جنا جتنا تین نہ لبے میرے سر میں چڑھ پی پیڑ. جناب میں ڈھونڈ کے چھڑنا بھاویں چھوٹی جی شے ہوئے. تو اسی طرح خاص کر کے پینسل کی ضرورت پونی سان ہر وقت کریڈٹ وہ لکھنا ہوتا نا, تو اس واسطے جڑا نا اس کی ضرورت پوندی. وہ ایک نہ فلپائن تو بندہ ہی تو میری نا جی فیس بک تے نا اس نال گل بات بن گئی. چاچا جی آئی 65 سال کا, لوکنگ ویری ویری ینگ الفریڈو تے اس نال گپ شپ بن گئی. تے ویڈیو کال تے ایک دن وہ تو میں گپ شپ لاوی پہ واٹس ایپ تے کہ پتنی میسنجر تے او جناب نے انج ہویا کہ کوئی گاہک آیا شہ لئیے تو میں جناب نا میں لکھن لگا یا وہ لکھن لگا. تو میں آخیا کہ لکھدا پے تے اس آخیا کریڈٹ میں کہ یار یہ کیا دا. او جناب نا اس وقت میں نے کاپی وکھائی, اس آخیا کریڈٹ میں سمجھ تے میرے کو اس پوچھا ہاں ایبل بار سر گیٹ بار گیٹ تے اس نے میرے کو پوچھا کہ تواڈے ملک بھی کریڈٹ ہے یا کوئی نہیں. میں آخیا یار کریڈٹ کیوں نہیں ہے, کریڈٹ دے نال ساری دنیا چلتی پئی تو ساڈے کول کیوں نہیں کریڈٹ. تے کریڈٹ تو بہت ضروری ہے نا, پھر ہر جگہ پہ چلتا ہے. ابھی جیسے ہمارا ملک کریڈٹ پہ چل رہا ہے. ایک دن ایک سیل مین آیا بھائی اوئے
ਤੇ ਸੈਲਮੈਨ ਆਇਆ ਤੇ ਨਵਾਂ सैलमैन उसने इंशाल्लाह मैं अपने मदरसे के बच्चों के साथ अभी दौर का नफल पढ़ा के दुआ करता हूँ, बिलखसूस आप दोनों भाइयों के लिए मेरा अल्लाह आप दोनों को सेहत अता फरमाए। घर से बहुत बहुत शुक्रिया, बहुत बहुत शुक्रिया। अल्लाह ताला आपको सलामत रखे और अल्लाह करे हमारी जो है ना आपके साथ मुलाकात हो। चलो भाई मैं चलता हूँ। अच्छा ठीक है मुनीब भाई आप भी जा रहे हैं, अल्लाह हाफिज़। अल्लाह ताला आपको भी सलामत रखे, अल्लाह ताला आपको सेहत दे। भाई जान आ जाओ। अल्लाह ताला आप दोनों को खुश रखे और जितने भी हमारे लाइव के साथ जुड़े हुए हैं सबको अल्लाह ताला खुश रखे। अल्लाह ताला सलाम आवे जनाब दो दे तरीर पर अल्लाह आपको इसका अजर दे कारी साहब। ਤੇ ਅੱਲਾਹ ਤਾਲਾ ਜਿਤਨੇ ਵੀ ਸਾਡੀ ਲਾਈਫ ਤੇ 5 ਰੁਪਏ ਜੁੜੇ ਸਭ ਨੂੰ ਸਲਾਮਤ ਰੱਖੇ, ਸਭ ਨੂੰ ਖੁਸ਼ ਰੱਖੇ, ਸਭ ਦੀ ਮੁਸ਼ਕਲਾਂ ਜਿਹੜੀਆਂ ਨੇ ਪਰੇਸ਼ਾਨੀਆਂ ਦੂਰ ਫਰਮਾਏ ਤੇ कारी साहब ने भी अल्लाह ताला ढेरों खुशियाँ देवे। कारी साहब भी अगर कोई मुश्किल परेशानी है तो अल्लाह ताला उसमें अपने हबीब सल्लल्लाहु अलैहि वसल्लम के सदके दूर फरमाए। तो बाकी 1 मिनट की ब्रेक तो बाद दोबारा तुहाडे नाल गल होंदी। मठो कितने हो गए? हो गया है चॉकलेट के नहीं दादी उसको 35 हो गए। 20 ਦਾ ਪਾਪਾ ਨਾ 10 ਰੁਪਏ ਚੋਕਲੇਟ 5 ਰੁਪਏ ਦਾ ਲੋਲੀਪੌਪ 35। अच्छा बनाने रख दो बारह रखते हैं। हाँ 60 रुपए की 595 दो 90 105 हो गया। 150 हाँ एक भी और बिस्कुट कर दे ये वाला बिस्कुट ये भी 45 से 60 को भी लेना। 60 का 20 का सिगरेट और मैं नहीं सिगरेट कौन दे सिगरेट खत्म हो गया। वीर कुछ वीर भी बच बच नहीं ये पूरे हो गए 60 तो भी लेना 145 बंदा मेरा की थोड़ी देर 50 रुपये बनवा नहीं तो कार 10 रुपये तेरे कार ले लेंगे 60 रुपये 60 और कितना उन बजते 40 रुपये आने एकदम तो तेरे बड़े बिजली के 50 रुपये 145 तेरे सौदे बन गए 55 रुपये पे चले गए। क्या ठीक पूरे हो दो भी है बिस्कुट पकड़ा जाए और वीर बचा ये वाले कौन है मैं उतरी दो बिस्कुट तो मैंने वीडियो भी कहीं कुछ रह गया 40 कितना रहेगा 40 को हो गया। हाँ अभी हम जब सुना तो बड़ा दुख हुआ, फिर मैंने बच्चों से कहा कर मेरे दोस्तों के लिए दुआ करो कि अल्लाह पाक मेरे दोस्तों को सेहत अता फरमाए। कारी साहब बहुत बहुत शुक्रिया, बहुत बहुत शुक्रिया। अल्लाह ताला आपको सलामत रखे, अल्लाह ताला आपके हर काम में जो है ना बरकतें आपकी रहमतें नाज़िल फरमाए और आपको बहुत ढेरों कामयाबी नसीब फरमाए। अल्लाह ताला के मदरसे को जो है ना दिन दुगनी रात चौगुनी तरक्की दे और यहाँ से अच्छे अच्छे कारीगर हैं वो बनकर निकलें। मट्ठा डाल ਤੇ ਤਰੇ ਬੰਦੇ ਸਾਡੀ ਲਾਈਵ ਵੇਖਦੇ ਪਏ ਨੇ, ਤੁਹਾਡਾ ਸਾਰਿਆਂ ਦਾ ਵੈਲਕਮ, ਖੁਸ਼ ਆਮਦੀਦ, ਜੀ ਆਇਆਂ ਨੂੰ। ਤੇ ਇਹ ਦੋ ਦੋਸਤਾਂ ਨਾਲ ਮਾਸ਼ਾਅੱਲਾ ਬੜੀ ਖੂਬਸੂਰਤ ਗੱਲਬਾਤ ਹੋਈ ਹੈ। ਇੱਕ ਕਾਰੀ ਸਾਹਿਬ ਕਾਰੀ ਨਬੀਰ ਸਾਹਿਬ ਹੁਣ ਵੀ ਸਾਡੇ ਨਾਲ ਜੁੜੇ ਹਨ ਤੇ ਇਹਨਾਂ ਨਾਲ ਉਸ ਤੋਂ ਬਾਅਦ ਇੱਕ ਹੋਰ ਸਾਡੇ ਦੋਸਤ ਹਨ ਮੁਨੀਬ, ਉਹ ਸਾਡੇ ਨਾਲ ਜੁੜੇ ਹਨ ਕੋਟੀ ਸਤੀਆਂ ਤੋਂ, ਉਹਨਾਂ ਨਾਲ ਵੀ ਗੱਪਸ਼ਪ ਲੱਗੀ। ਤੇ ਇਸੇ ਤਰ੍ਹਾਂ ਤੁਸੀਂ ਵੀ ਲਾਈਕ ਕਰੋ, ਕਮੈਂਟ ਕਰੋ ਤਾਂ ਕਿ ਤੁਹਾਡੇ ਨਾਲ ਵੀ ਗੱਪਸ਼ਪ ਲੱਗੇ, ਪਤਾ ਚੱਲੇ ਕਿ ਤੁਸੀਂ ਸਾਡੀ ਲਾਈਵ ਕਿਹੜੀ ਜਾਂ ਤੋਂ ਵੇਖ ਰਹੇ ਹੋ
ਤੇ ਸਾਡੀ ਗੱਲਬਾਤ ਜਿਹੜੀ ਨੇ ਉਹ ਕਿੱਥੋਂ ਤੱਕ ਪੜ ਰਹੀ ਹੈ। ਇਹ ਹੁਣ ਕਾਰੀ ਸਾਹਿਬ ਜਿਹੜੇ ਨੇ ਉਹ ਗਿਲਗਿਤ ਤੋਂ ਸਾਡੇ ਨਾਲ ਜੁੜੇ ਹਨ ਤੇ ਮੁਨੀਬ ਭਈਆ ਜਿਹੜੇ ਨੇ ਉਹ ਸਾਡੇ ਨਾਲ ਜੁੜੇ ਹਨ ਕੋਟਲੀ ਸਤੀਆਂ ਜ਼ਿਲ੍ਹਾ ਮਰੀ ਤੋਂ। ਤੇ ਬਹੁਤ